ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਣ ਵਾਖਦੇ ਹਾਂ। ਸੋ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੇਰੇ ਨਾਲ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਇਸ ਟਾਈਮ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ, ਸਤਿ ਸ੍ਰੀ ਅਕਾਲ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ 1450 AM ਜੁਬਲ ਸਿਟੀ, 96.5 FM ਜੁਬਲ ਸਿਟੀ, 1470 AM ਸੈਕਰਾਮੈਂਟੋ ਅਤੇ ਨਾਲ ਦੀ ਨਾਲ 1300 AM ਫ੍ਰਿਜ਼ਨੋ, 104.5 FM ਫ੍ਰਿਜ਼ਨੋ ਅਤੇ 1350 AM ਬੇਕਰਸਫੀਲਡ। ਘਰਾਂ ਦੇ ਵਿੱਚ ਰੇਡੀਓ ਸੈਟਸ 'ਤੇ ਜਿਹੜੇ ਸਾਈਡ ਬੈਂਡ ਵਾਲੇ ਸਾਡੇ ਰੇਡੀਓ ਸਟੇਸ਼ਨਸ ਹੈਗੇ ਆ, ਸੈਨੋਜ਼ੇ, ਬਰਕਲੇ, ਟ੍ਰੇਸੀ, ਸਟਾਕਟਨ, ਮੋਡੈਸਟੋ ਅਤੇ ਮਰਸਡ। ਆਈਫੋਨ ਅਤੇ ਐਂਡਰਾਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ 'ਤੇ ਜਿੰਨੇ ਵੀ ਜੁੜੇ ਹੋਏ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੂਨ ਦੀ 17 ਤਰੀਕ ਆ ਅਤੇ ਦਿਨ ਜਿਹੜਾ ਆ ਉਹ ਸੋਮਵਾਰ ਆ ਜੀ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਜਿਹੜੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਅਮਰੀਕਾ ਦੇ ਤਕਰੀਬਨ ਸਾਰੇ ਸੂਬਿਆਂ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2500। ਕਮਰਸ਼ੀਅਲ ਇੰਸ਼ੋਰੈਂਸ, ਵਰਕਰ ਕੰਪ, ਹੋਮ ਆਟੋ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਹੈਲਥ ਇੰਸ਼ੋਰੈਂਸ, ਲਿਕਰ ਸਟੋਰ, ਗੈਸ ਸਟੇਸ਼ਨ ਇੰਸ਼ੋਰੈਂਸ ਲਈ ਕਾਲ 408 272 2500, 4082 272 2500। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ, ਕਲਾਰਕ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਗੁਰਮੀਤ ਸਿੰਘ ਗਿੱਲ ਕਲੋਵਿਸ, ਸਤਰਾਮ ਸਿੰਘ ਯੂਨੀਵਰਸਿਟੀ, ਬੀਸਲਾ ਪਰਿਵਾਰ ਫਰੈਜ਼ਨੋ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬਿੰਦਰ ਧਾਲੀਵਾਲ ਬੇਕਰਸਫੀਲਡ। ਇਹਨਾਂ ਸਭਨਾਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ ਜੀ। ਅਤੇ ਅੱਜ ਦੀਆਂ ਖਬਰਾਂ ਵੱਲ ਚੱਲੀਏ। ਰਾਜਕਰਮਵੀਰ ਸਿੰਘ ਜੀ, ਸਭ ਤੋਂ ਪਹਿਲੀ ਖਬਰ ਜਿਹੜੀ ਵੀਕਐਂਡ ਦੇ ਦੌਰਾਨ ਹੋਇਆ ਸੀ ਐਰੀਜ਼ੋਨਾ ਦੇ ਵਿੱਚ, ਇੱਕ ਡੈਜ਼ਰਟ ਦੇ ਵਿੱਚ ਜਿਹੜਾ ਮਾਰੂਥਲ ਹੈਗਾ, ਉੱਥੋਂ ਇੱਕ 6 ਸਾਲਾਂ ਦੀ ਆਪਣੀ ਜਿਹੜੀ ਪੰਜਾਬੀ ਬੱਚੀ ਆ, ਉਹਦੀ ਜਿਹੜੀ ਡੈਥ ਹੋ ਗਈ, ਕਿਉਂਕਿ ਉਹ ਆਪਣੀ ਮਦਰ ਦੇ ਨਾਲ ਜਿਹੜਾ ਆ ਇਲੀਗਲੀ ਉੱਥੋਂ ਕ੍ਰੋਸ ਕੀਤਾ ਸੀ ਬਾਰਡਰ, ਅਤੇ ਕ੍ਰੋਸ ਕਰਕੇ ਉੱਥੇ ਉਹਨਾਂ ਨੂੰ ਕਹਿੰਦੇ ਵੀ ਪਾਣੀ ਨਹੀਂ ਮਿਲਿਆ, ਅਤੇ ਉਹ ਡੈਜ਼ਰਟ ਦੇ ਵਿੱਚ ਪਾਣੀ ਤਾਂ ਕਿੱਥੇ ਮਿਲਣਾ ਸੀ, ਅਤੇ ਮੁੜ ਕੇ ਉਹਦੀ ਜਿਹੜੀ ਆ ਮੌਤ ਹੋ ਗਈ ਹੈਗੀ ਆ ਜੀ। ਗੁਰਪ੍ਰੀਤ ਕੌਰ ਉਸ ਕੁੜੀ ਦਾ ਜਿਹੜਾ ਆ, ਬੱਚੀ ਦਾ ਨਾਮ ਜਿਹੜਾ ਉਹ ਦੱਸਿਆ ਜਾਂਦਾ ਆ। ਕੁਛ ਜਿਹੜੀਆਂ ਵੱਖ-ਵੱਖ ਥਾਵਾਂ ਤੋਂ ਇਹ ਜਿਹੜੀਆਂ ਹਰਜੋਤ ਸਿੰਘ ਜੀ ਖਬਰਾਂ ਇਹ ਵੀ ਮਿਲ ਰਹੀਆਂ, ਕੁਛ ਜਿਹੜੇ ਹੋਰ ਸੂਤਰਾਂ ਤੋਂ ਵੀ ਇਹ ਬੱਚੀ ਅਤੇ ਜਿਹੜੀ ਉਸਦੀ ਮਾਂ ਆ ਉਹ ਇੱਕ ਦੂਜੇ ਦੇ ਨਾਲੋਂ ਵੱਖ ਹੋ ਗਈ, ਅਤੇ ਵੱਖ ਹੋਣ ਤੋਂ ਬਾਅਦ ਦੇ ਵਿੱਚ ਕੁਛ ਦਿਨਾਂ ਬਾਅਦ ਉਸ ਬੱਚੀ ਦੀ ਜਿਹੜੀ ਆ ਉਹ ਲਾਸ਼ ਜਿਹੜੀ ਉਹ ਫਿਰ ਬਾਅਦ ਦੇ ਵਿੱਚ ਬਰਾਮਦ ਹੋਈ। 108 ਡਿਗਰੀ 42 ਡਿਗਰੀ ਸੈਂਟੀਗ੍ਰੇਡ ਜਿਹੜਾ ਉੱਥੇ ਗਰਮੀ ਜਿਹੜੀ ਉਹ ਦੱਸੀ ਜਾਂਦੀ ਆ। US ਬਾਰਡਰ ਪੈਟਰੋਲ ਅਤੇ ਪੀਮਾ ਕਾਊਂਟੀ ਦੇ ਜਿਹੜੇ ਉੱਥੋਂ ਦੇ ਆਫਿਸ, ਮੈਡੀਕਲ ਐਗਜ਼ਾਮੀਨਰ ਜਿਹੜੇ ਆਫਿਸ ਆ, ਉਹਨਾਂ ਨੇ ਜਿਹੜਾ ਇਸ ਦੇ ਬਾਰੇ ਦੱਸਿਆ ਆ। ਕਹਿੰਦੇ ਵੀ ਇਸ ਸਾਲ ਦੇ ਵਿੱਚ ਦੂਜੀ ਬੱਚੀ ਦੀ ਇਹ ਮੌਤ ਇਸ ਤਰੀਕੇ ਦੇ ਨਾਲ ਸਦਰਨ ਡੈਜ਼ਰਟ ਦੇ ਵਿੱਚ ਇਹ ਦੱਸੀ ਜਾ ਰਹੀ ਆ ਵੀ ਲਗਾਤਾਰ ਦੇਖੋ ਜਿਹੜੀਆਂ ਮਾਈਗਰੈਂਟ ਫੈਮਿਲੀਜ਼ ਸਰਜ ਕਰਦੀਆਂ ਇੱਧਰ ਨੂੰ ਆ ਰਹੀਆਂ ਨੇ ਸੈਂਟਰਲ ਅਮਰੀਕਾ ਤੋਂ, US ਮੈਕਸੀਕੋ ਬਾਰਡਰ ਦੇ ਉੱਤੋਂ, ਜਿਹੜੇ ਕਿ ਅਸਾਈਲਮ ਦੀ ਤਾਂਘ ਦੇ ਵਿੱਚ ਅਮਰੀਕਾ ਵੱਲ ਨੂੰ ਉਹਨਾਂ ਨੇ ਜਿਨ੍ਹਾਂ ਨੇ ਰੁੱਖ ਕੀਤਾ ਹੋਇਆ ਆ। ਅਤੇ ਹਰਜੋਤ ਸਿੰਘ ਜੀ ਜਿਹੜੇ ਕਹਿੰਦੇ ਵੀ ਇਸ ਟਾਈਮ ਭਾਰਤੀ ਜਿਹੜੇ ਨਾਗਰਿਕ ਉਹਨਾਂ ਦਾ ਆંકੜਾ ਕਾਫੀ ਜ਼ਿਆਦਾ ਉਹ ਵਧਿਆ ਹੋਇਆ ਆ, ਜਿਹੜਾ ਮੈਕਸੀਕੋ ਦੇ ਸਹਾਰੇ ਅਮਰੀਕਾ ਦੇ ਵਿੱਚ ਦਾਖਲ ਹੋਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਕਰ ਰਹੇ ਆ। ਇਕੱਲਾ ਇਹੀ ਨਹੀਂ, ਹੋਰ ਵੀ ਹਜ਼ਾਰਾਂ ਹੀ ਕਹਿੰਦੇ ਆ ਅਫਰੀਕਨ ਅਤੇ ਹੋਰ ਏਸ਼ੀਅਨ ਮਾਈਗਰੈਂਟਸ ਆ, ਉਹ ਲਗਾਤਾਰ ਇੱਧਰ ਆ ਰਹੇ ਆ। ਜਿਹੜੀ ਬਾਰਡਰ ਵਾਲ ਦੀ ਜਾਂ ਹੋਰ ਜਿਹੜੀ ਗੱਲ ਚਰਚਾਵਾਂ ਜਿਹੜੀਆਂ ਚੱਲਦੀਆਂ ਵੀ ਇਹਦੇ ਨਾਲ ਉੱਥੋਂ ਦੇ ਮੈਕਸੀਕੋ ਦੇ ਲੋਕਾਂ ਨੂੰ ਤਾਂ ਇੱਕ ਕਹਿ ਲਓ ਵੀ ਜ਼ਿਆਦਾ ਹਾਈਲਾਈਟ ਕੀਤਾ ਗਿਆ ਆ, ਪਰ ਇਹ ਨਹੀਂ ਆ। ਉਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਮੁਲਕਾਂ ਦੇ ਜਿਹੜੇ ਨਾਗਰਿਕ ਆ ਉਹ ਅਮਰੀਕਾ ਦੇ ਵਿੱਚ ਆਉਣ ਦੀਆਂ ਇਸ ਤਰੀਕੇ ਦੇ ਨਾਲ ਕੋਸ਼ਿਸ਼ਾਂ ਜਿਹੜੀਆਂ ਉਹ ਕਰ ਰਹੇ ਆ। ਇਸ ਦੇ ਬਾਰੇ ਹਰਜੋਤ ਸਿੰਘ ਜੀ ਹੋਰ ਖਬਰ ਇਹ ਮਿਲਦੀ ਆ ਵੀ ਕਹਿੰਦੇ ਇਹ ਮਾਂ ਅਤੇ ਧੀ ਦੇ ਨਾਲ ਨਾਲ 5 ਹੋਰ ਜਿਹੜੇ ਭਾਰਤੀ ਨਾਗਰਿਕ ਆ, ਕਹਿੰਦੇ ਸਮਗਲਰਸ ਦੇ ਦੁਆਰਾ ਉਸ ਰਿਮੋਟ ਬਾਰਡਰ ਏਰੀਏ ਦੇ ਵਿੱਚ ਉੱਥੇ ਛੱਡੇ ਗਏ ਸੀਗੇ, ਜਿਹੜਾ ਟਸਕਨ ਤੋਂ ਨਜ਼ਦੀਕ ਪੈਂਦਾ, ਲੂਕਵਿਲ ਦੇ ਇਲਾਕੇ ਦੇ ਨਜ਼ਦੀਕ ਹੈਗਾ ਆ। ਅਤੇ ਕਹਿੰਦੇ ਕੁਛ ਚਿਰ ਦੀ ਵਾਕਿੰਗ ਤੋਂ ਬਾਅਦ ਦੇ ਵਿੱਚ ਇੱਦਾਂ ਕੁਛ ਹੋਇਆ ਅਤੇ ਉਹ ਪਾਣੀ ਦੀ ਭਾਲ ਦੇ ਵਿੱਚ ਗਏ ਅਤੇ ਇਹਨਾਂ ਦੋਵਾਂ ਦਾ ਸ਼ਾਇਦ ਇਹ ਵਿਛੜ ਗਏ। ਸੋ ਕਈ ਜਿਹੜੀਆਂ ਵੱਖ-ਵੱਖ ਤਰੀਕੇ ਦੇ ਨਾਲ ਜਿਹੜੀਆਂ ਗੱਲਾਂ ਉਹ ਸਾਹਮਣੇ ਆ ਰਹੀਆਂ, ਪਰ ਇਹ ਬਹੁਤ ਅਫਸੋਸ ਵਾਲੀ ਗੱਲ ਆ ਵੀ ਇਸ ਤਰੀਕੇ ਦੇ ਨਾਲ ਜਿਹੜੀਆਂ ਧੀਆਂ
ਤੇ ਜਿਹੜੀਆਂ ਆ ਮਾਵਾਂ ਆ ਹੁਣ ਇਸ ਪਾਸੇ ਵੱਲ ਨੂੰ ਬਾਰਡਰ ਕ੍ਰਾਸ ਕਰਨ ਦੀਆਂ ਜਿਹੜੀਆਂ ਕੋਸ਼ਿਸ਼ਾਂ ਕਰ ਰਹੀਆਂ ਆ। ਕਿਸੇ ਟਾਈਮ ਦੇ ਉੱਤੇ ਜਿਹੜਾ ਇਹ ਆਖਿਆ ਜਾਂਦਾ ਸੀ ਵੀ ਆਪਣੇ ਵਾਲੇ ਲੋਕ ਇਹ ਕੰਮ ਨਹੀਂ ਜਿਹੜੇ ਕਰਦੇ, ਪਰ ਇਹ ਚੀਜ਼ ਦਾ ਰੁਝਾਨ ਆ ਉਹ ਲਗਾਤਾਰ ਬਹੁਤ ਜ਼ਿਆਦਾ ਵੱਧਦਾ ਜਾ ਰਿਹਾ ਜੀ। ਸੋ ਆਪਾਂ ਹਮੇਸ਼ਾ ਕਹਿੰਦੇ ਰਹਿੰਦੇ ਹਾਂ ਵੀ ਇਲੀਗਲ ਤਰੀਕੇ ਦੀ ਤਰ੍ਹਾਂ ਨਾ ਆਓ, ਲੀਗਲ ਤਰੀਕੇ ਨਾਲ ਆਓ। ਹੁਣ ਤੱਕ 24 ਇਮੀਗ੍ਰੈਂਟ ਦੀ ਆਈਸ ਦੇ ਜਿਹੜੇ ਕਸਟਡੀ ਦੇ ਵਿੱਚ ਮੌਤ ਹੋ ਚੁੱਕੀ ਆ, 24 ਦੀ। ਸੋ ਰਾਜਕਰਨਵੀਰ ਸਿੰਘ ਜੀ, ਇੰਨਾ ਮਾਹੌਲ ਖਰਾਬ ਆ ਵੀ ਪਿਛਲੇ ਸਾਲ ਦੇ ਵਿੱਚ 9800 ਪੰਜਾਬੀ ਜਿਹੜੇ ਆ ਉਹ ਬਾਰਡਰ ਤੋਂ ਕ੍ਰਾਸ ਕਰਦੇ ਫੜੇ ਆ, ਭਾਰਤੀ ਨਹੀਂ ਪੰਜਾਬੀ, ਅਸੀਂ ਕਲੀਅਰ ਕਰਨਾ ਚਾਹੁੰਦੇ ਆ। ਤੇ ਇੰਨਾ ਜ਼ਿਆਦਾ ਕਹਿੰਦੇ ਜਿਹੜੇ ਆ ਏਜੰਟਸ ਹੈਗੇ ਆ, ਪੈਸੇ ਬਣਾ ਰਹੇ ਆ ਜਿਹੜੇ, ਜਿਸ ਤਰ੍ਹਾਂ ਪ੍ਰੈਜ਼ੀਡੈਂਟ ਟਰੰਪ ਹਮੇਸ਼ਾ ਹੀ ਕਹਿੰਦੇ ਹੁੰਦੇ ਆ ਵੀ ਕੁਆਇਟੀਜ਼ ਬਿਲੀਅਨਸ ਆਫ ਡਾਲਰ ਬਣਾ ਰਿਹਾ, ਮਿਲੀਅਨਸ ਆਫ, ਕਹਿੰਦੇ ਵੀ 50-50 ਲੱਖ ਰੁਪਈਆ ਇੱਕ ਬੰਦੇ ਦਾ, ਜੇ ਨਾਲ ਨਿਆਣਾ ਦਾ 25-25 ਲੱਖ ਰੁਪਈਆ ਉਹਦਾ, ਜੇ 2 ਨਿਆਣੇ ਤਾਂ ਇੱਕ ਲੇਡੀ ਆਉਂਦੀ ਆ 100 ਲੱਖ ਰੁਪਈਆ ਉਹਨਾਂ ਤੋਂ ਲੈ ਰਹੇ ਹੈਗੇ। ਤੇ ਫੇਰ ਚੱਕ ਕੇ ਆ ਡੈਜ਼ਰਟ ਦੇ ਵਿੱਚ ਖਤਰਨਾਕ ਰਸਤਿਆਂ ਥਾਣੀ ਆਉਂਦੇ ਆ, ਤੇ ਫੇਰ ਦੇਖੋ ਵੀ ਆਹ ਹਾਲ ਕੀ ਹੁੰਦਾ ਹੈਗਾ। ਲੇਟਲੀ ਜੂਨ 1 ਨੂੰ ਇੱਕ 25 ਸਾਲਾਂ ਦਾ ਜਿਹੜਾ ਪੰਜਾਬੀ ਨੌਜਵਾਨ ਆ, ਉਸ ਨੇ ਉੱਥੇ ਇੱਕ ਜੇਲ੍ਹ ਦੇ ਵਿੱਚ ਫਾਹਾ ਲੈ ਲਿਆ, ਸੁਸਾਈਡ ਕਰ ਲਿਆ, ਕਿਉਂਕਿ ਬਹੁਤ ਜ਼ਿਆਦਾ ਹੁਣ ਸਖਤੀ ਹੋਈ ਹੈਗੀ ਆ। ਸਹਿਜੇ ਕਿਤੇ ਕਹਿੰਦੇ ਹੁਣ ਉਹਨਾਂ ਨੇ ਬੇਲ ਦੇਣੀ ਵੀ ਜਿਹੜੀ ਆ ਬਹੁਤ ਬੰਦ ਕੀਤੀ ਹੋਈ ਆ, ਜਾਂ ਉਹਨਾਂ ਦਾ ਅਮਾਊਂਟ ਇੰਨਾ ਜ਼ਿਆਦਾ ਵਧਾ ਦਿੱਤਾ ਆ, 70-70 80-80 ਹਜ਼ਾਰ ਡਾਲਰ ਅਫੋਰਡ ਨਹੀਂ ਹੁੰਦਾ ਹੈਗੀ ਬੇਲ। ਤੇ ਪਹਿਲਾਂ ਕੀ ਹੁੰਦਾ ਸੀ, ਜਿਹੜੇ ਬਾਰਡਰ ਦੇ ਲਾਗੇ ਦੇ ਟਾਊਨ ਹੁੰਦੇ ਸੀ ਉਹਨਾਂ ਦੇ ਵਿੱਚ ਉਹਨਾਂ ਨੂੰ ਰੱਖਿਆ ਜਾਂਦਾ ਸੀ, ਜਿਹੜੇ ਅਨਡਾਕੂਮੈਂਟਡ ਫੜੇ ਜਾਂਦੇ ਸੀ। ਹੁਣ ਉਹਨਾਂ ਨੂੰ ਦੂਜੀਆਂ ਸਟੇਟਾਂ ਦੇ ਵਿੱਚ ਦੂਰ ਜਿਹੜਾ ਆ ਭੇਜਿਆ ਜਾਂਦਾ, ਤੇ ਕਈ ਵਾਰੀ ਕਹਿੰਦੇ ਉਹਨਾਂ ਨੂੰ ਉਹ ਜਿਹੜੇ ਉਹ ਫੈਸਿਲਿਟੀਜ਼ ਹੈਗੀ ਉਹਨਾਂ ਨੂੰ ਪਤਾ ਹੀ ਨਹੀਂ ਵੀ ਇਹਨਾਂ ਦਾ ਖਾਣਾ ਕਿੱਦਾਂ ਦਾ ਹੁੰਦਾ ਜਾਂ ਕੀ ਹੁੰਦਾ, ਤੇ ਉਹ ਖਾਣਾ ਵੀ ਨਹੀਂ ਉਹਨਾਂ ਨੂੰ ਮਿਲਦਾ, ਤੇ ਬਹੁਤ ਬੁਰੀ ਹਾਲ ਜਿਹੜੀ ਆ ਬਣੀ ਹੋਈ ਹੈਗੀ ਆ। ਜੀ ਬਿਲਕੁਲ। ਇਮੀਗ੍ਰੇਸ਼ਨ ਦੇ ਜੇ ਹਾਲਾਤ ਆਪਾਂ ਇਸ ਤਰੀਕੇ ਨਾਲ ਦੇਖਦੇ ਜਾਈਏ ਤਾਂ ਹਾਲਾਤ ਕਾਫੀ ਜ਼ਿਆਦਾ ਗੰਭੀਰ ਹੁੰਦੇ ਜਾ ਰਹੇ ਆ। ਪੰਜਾਬੀ ਬਹੁਤ ਤੇਜ਼ੀ ਦੇ ਨਾਲ ਉੱਥੋਂ ਪ੍ਰਵਾਸ ਜਿਹੜਾ ਉਹ ਕਰਨਾ ਚਾਹ ਰਹੇ ਨੇ। ਸਭ ਨੂੰ ਹੀ ਪਤਾ ਹੈ ਵੀ ਉੱਥੇ ਦੇ ਹਾਲਾਤ ਕਿੱਦਾਂ ਦੇ ਆ। ਜਿਹੜੇ ਚੰਗੇ ਜੀਵਨ ਦੀ ਆਸ ਦੇ ਵਿੱਚ ਲੋਕ ਆਪਣਾ ਜੀਵਨ ਜਿਹੜਾ ਆ ਉਹ ਜਾਨ ਤਲੀ ਦੇ ਉੱਤੇ ਇੱਕ ਹਿਸਾਬ ਦੇ ਨਾਲ ਧਰ ਕੇ ਆ ਜਾਂਦੇ ਆ, ਤੇ ਜਨਾਨੀਆਂ ਤੇ ਹੁਣ ਬੱਚੀਆਂ ਦੇ ਨਾਲ ਜਿਹੜੇ ਇਸ ਤਰੀਕੇ ਦੇ ਨਾਲ ਆ ਰਹੇ। ਦੇਖੋ ਸਭ ਨੂੰ ਪਤਾ ਵੀ ਪਿਛਲੇ ਦਿਨਾਂ ਦੇ ਵਿੱਚ ਬਹੁਤ ਰੌਲਾ ਪਿਆ ਸੀ ਅਮਰੀਕਾ ਦੇ ਵਿੱਚ। ਹਰਜੋਤ ਸਿੰਘ ਜੀ, ਜਦੋਂ ਅਨਡਾਕੂਮੈਂਟਡ ਜਿਹੜੇ ਪੇਰੈਂਟਸ ਤੇ ਉਹਨਾਂ ਦੇ ਬੱਚਿਆਂ ਨੂੰ ਵੱਖ ਕਰਨ ਤੋਂ ਬਾਅਦ ਉਸ ਤੋਂ ਬਾਅਦ ਦੇ ਵਿੱਚ ਥੋੜ੍ਹੀ ਪਾਲਿਸੀ ਦੇ ਵਿੱਚ ਨਰਮੀ ਵੀ ਜਿਹੜੀ ਆ ਇੱਥੋਂ ਦੇ ਪ੍ਰਸ਼ਾਸਨ ਨੇ, ਅਮਰੀਕਾ ਦੇ ਨੇ ਜਿਹੜੀ ਉਹ ਕੀਤੀ ਸੀ। ਸ਼ਾਇਦ ਉਸੇ ਚੀਜ਼ ਨੂੰ ਦੇਖਦੇ ਹੋਏ ਲੋਕ ਕਹਿ ਰਹੇ ਆ ਵੀ ਅਸੀਂ ਆਵਾਂਗੇ ਬੱਚਿਆਂ ਦੇ ਨਾਲ ਤੇ ਸ਼ਾਇਦ ਸਾਡਾ ਆਉਣਾ ਜਿਹੜਾ ਆ ਉਹ ਕਿਤੇ ਨਾ ਕਿਤੇ ਸੌਖਾ ਹੋ ਜਾਊਗਾ। ਪਰ ਦੇਖੋ ਜੇ ਕੋਈ 50-50 ਲੱਖ 25-25 ਲੱਖ ਰੁਪਈਆ ਦੇ ਕੇ ਆ ਰਿਹਾ, ਵੀ ਜੇ ਤੁਹਾਡੇ ਕੋਲ ਵਾਕਿਆ ਹੀ ਇੰਨੇ ਰੁਪਈਏ ਹੈਗੇ ਨੇ ਉੱਥੇ, ਤੇ ਭਾਈ ਕਿਸੇ ਹੋਰ ਪਾਸੇ ਵੱਲ ਨੂੰ ਉੱਧਰਲੇ ਪਾਸੇ ਸੋਚ ਲਓ। ਕੋਈ ਤੁਹਾਨੂੰ ਮਨਾ ਨਹੀਂ ਕਰਦਾ ਵੀ ਤੁਸੀਂ ਅਮਰੀਕਾ 'ਚ ਨਾ ਆਓ, ਜੀ ਸਦਕੇ ਆਓ, ਪਰ ਇੱਦਾਂ ਜਿਹੜੀ ਆਪਣਾ ਜਾਨ ਜੋਖਮ 'ਚ ਪਾ ਕੇ ਤੇ ਗੈਰ ਕਾਨੂੰਨੀ ਢੰਗ ਦੇ ਨਾਲ ਤੇ ਬਿਲਕੁਲ ਜਿਹੜਾ ਉਹ ਨਾ ਆਓ। ਹੋਰ ਬਹੁਤ ਸਾਰੇ ਜਿਹੜੇ ਵਸੀਲੇ ਆ ਉਹ ਹੈਗੇ, ਹੋਰ ਬਹੁਤ ਸਾਰੇ ਜਿਹੜੇ ਉਹ ਤਰੀਕੇ ਉਹ ਹੁੰਦੇ ਨੇ। ਸੋ ਇਹਦੇ ਵਿੱਚ ਹਰਜੋਤ ਸਿੰਘ ਜੀ ਇਹ ਵੀ ਚੀਜ਼ ਹੁੰਦਾ ਆ ਵੀ ਕਈ ਵਾਰੀ ਜਿਹੜੇ ਪਿੱਛੇ ਆ ਉਹ ਵੀ ਸਬਰ ਨਹੀਂ ਕਰਦੇ, ਤੇ ਜਿਹੜੇ ਕੋਈ ਇੱਥੇ ਆ ਉਹ ਚਕਾਚੌਂਧ ਦੇਖ ਕੇ ਉਹਨਾਂ ਦੀ ਦੇਖ ਕੇ ਉਹਨਾਂ ਨੂੰ ਹੁੰਦਾ ਵੀ ਨਹੀਂ ਅਸੀਂ ਜਲਦੀ ਜਿਹੜਾ ਆ ਉੱਥੇ ਪਹੁੰਚ ਜਾਈਏ। ਪਹਿਲੋਂ ਵੀ ਲੋਕ ਆਉਂਦੇ ਸੀਗੇ ਕਈ ਸਾਲ, ਕਈ ਦਹਾਕੇ ਕਈ ਜਿਹੜੀ ਉਹਨਾਂ ਨੂੰ ਇੰਤਜ਼ਾਰ ਜਿਹੜਾ ਉਹ ਕਰਨਾ ਪੈਂਦਾ ਸੀਗਾ, 20 ਸਾਲ 25 ਸਾਲ। ਹਾਂ, ਸੋ ਸਬਰ ਜਿਹੜਾ ਉਹ ਥੋੜ੍ਹਾ ਬਹੁਤਾ ਕਰਨਾ ਚਾਹੀਦਾ ਚੰਗੇ ਜੀਵਨ ਦੇ ਲਈ। ਦੇਖੋ ਜਿੱਥੇ ਇੰਨਾ ਚਿਰ ਉੱਥੇ ਹੰਢਾਇਆ ਆ, ਥੋੜ੍ਹਾ ਚਿਰ ਹੋਰ ਹੰਢਾ ਕੇ ਕੋਈ ਸਹੀ ਤਰੀਕੇ ਦਾ ਜਿਹੜਾ ਆ ਉਹ ਜਿਹੜੀ ਉਹ ਵੇਟ ਕਰੋ, ਰਾਦਰ ਦੈਨ ਗੈਰ ਕਾਨੂੰਨੀ ਢੰਗ ਦੇ ਨਾਲ। ਕਿਉਂਕਿ ਬਾਂਹ ਦੇ ਵਿੱਚ ਬਾਂਹ ਵੀ ਤੁਹਾਡੀ ਕਿੰਨੇ ਫੜਨੀ ਆ, ਤੁਸੀਂ ਇਹ ਵੀ ਦੇਖੋ ਵੀ ਕੌਣ ਕਿਸ ਤਰੀਕੇ ਦੇ ਨਾਲ ਤੁਹਾਨੂੰ ਜਿਹੜਾ ਉਹਦੇ ਵਿੱਚ ਸਪਸ਼ਟੀਕਰਨ ਦਊਗਾ ਵੀ ਨਹੀਂ ਸਹੀ ਆ। ਆਪਾਂ ਕਹਿ ਸਕਦੇ ਹਾਂ ਵੀ ਹਾਂ ਉੱਥੇ ਦੇ ਹਾਲਾਤ ਮਾੜੇ ਨੇ, ਬੰਦਾ ਇਸੇ ਕਰਕੇ ਇੱਧਰਲੇ ਪਾਸੇ ਨੂੰ ਆਊਗਾ, ਪਰ ਤੁਹਾਡੀ ਬਾਂਹ ਕਿੱਦਾਂ ਜਿਹੜੀ ਕੋਈ ਉਹ ਫੜ ਸਕੂਗਾ, ਇਹ ਵੀ ਬਹੁਤ ਔਖਾ ਆ। ਸੋ ਆਪਣੇ ਪਿੰਡਾਂ ਵਾਲਿਆਂ ਨੂੰ, ਆਪਣੇ ਉੱਥੇ ਪਰਿਵਾਰ ਮੈਂਬਰ ਰਿਸ਼ਤੇਦਾਰਾਂ ਨੂੰ ਸਮਝਾਉਣ ਦੀ ਭਾਈ ਕੋਸ਼ਿਸ਼ ਕਰੋ। ਜੇ ਤੁਸੀਂ ਆਉਣਾ ਆ, ਕੋਈ ਸਟੂਡੈਂਟ ਵੀਜ਼ੇ ਵਾਲਾ ਤੁਸੀਂ ਦੇਖ ਲਓ, ਹੋਰ ਤਰੀਕੇ ਦੇ ਨਾਲ ਬੱਚਿਆਂ ਦਾ ਜਿਹੜਾ ਉਹ ਤੁਸੀਂ ਦੇਖੋ, ਉਹਨਾਂ ਦੇ ਜਿਹੜੇ ਚੰਗੇ ਜੀਵਨ ਦੀ ਭਾਲ ਦੇ ਲਈ। ਅਦਰਵਾਈਜ਼ ਇੱਦਾਂ ਆਉਣਾ ਬਹੁਤ ਔਖਾ ਕੰਮ ਜਿਹੜਾ ਹੈਗਾ ਆ, ਜਾਨ ਤਲੀ ਦੇ ਉੱਤੇ ਧਰ ਕੇ ਜਿਹੜਾ ਉਹ ਆਉਣਾ ਔਖਾ ਕੰਮ ਆ। ਬਹੁਤ ਸਾਰੀਆਂ ਲਾਸ਼ਾਂ ਕਈ ਵਾਰੀ ਤਾਂ ਪਤਾ ਹੀ ਨਹੀਂ ਲੱਗਦਾ ਵੀ ਉੱਥੇ ਜਿਹੜੀ ਉੱਥੇ ਰਿਵਰ ਆ ਉਹਦੇ ਵਿੱਚ ਹੀ ਕਈ ਵਾਰੀ ਰੁੜ ਜਾਂਦੇ ਨੇ। ਬਹੁਤ ਕੁਛ ਇੱਦਾਂ ਦਾ ਹੁੰਦਾ ਆ। ਸੋ ਧਿਆਨ ਜਿਹੜਾ ਬਈ ਕਿਰਪਾ ਕਰਕੇ ਇਸ ਪਾਸੇ ਵੱਲ ਦੀ ਜਿਹੜਾ ਉਹ ਨਾ ਹੀ ਆਓ। ਬਾਕੀ ਬਹੁਤ ਵਾਰੀ ਆਪਾਂ ਦੇਖਦੇ ਹਾਂ ਵੀ ਕਿਸ ਤਰੀਕੇ ਦੇ ਨਾਲ ਫਿਰ ਉਹਨਾਂ ਲੋਕਾਂ ਨੂੰ
ਕਿਸ ਨਜ਼ਰ ਦੇ ਨਾਲ ਅਮਰੀਕਾ ਦੇ ਵਿੱਚ ਉਹ ਦੇਖਿਆ ਜਾਂਦਾ ਹੈ ਜਿਹੜਾ ਕੋਈ ਗੈਰ ਕਾਨੂੰਨੀ ਢੰਗ ਦੇ ਨਾਲ ਇੱਥੇ ਆਇਆ ਹੁੰਦਾ ਆ। ਸਾਰੇ ਜਣਿਆਂ ਨੂੰ ਫਿਰ ਗੋ ਬੈਕ ਟੂ ਯੂਰ ਕੰਟਰੀ, ਤੇ ਇੱਦਾਂ ਦੀਆਂ ਗੱਲਾਂ ਵੀ ਸੁਣਨ ਨੂੰ ਮਿਲਦੀਆਂ ਆ। ਸੋ ਬਿਲਕੁਲ, ਤੇ ਇੱਕ ਤਾਂ ਇਹ ਆ ਵੀ ਜਿਹੜੇ ਅਨਡਾਕੂਮੈਂਟਡ ਆਉਂਦੇ ਆ, ਦੂਜੇ ਜਿਹੜੇ ਆਲਰੇਡੀ ਆਏ ਹੋ ਆ ਗੁੰਡਾਗਰਦੀ ਕਰਦੇ ਆ, ਉਹਨਾਂ ਦਾ ਵੀ ਅਸੀਂ ਹਮੇਸ਼ਾ ਹੀ ਕਹਿੰਦੇ ਰਹਿੰਦੇ ਆ ਵੀ ਧਿਆਨ ਦੇ ਨਾਲ ਰਹੋ। ਇੱਥੇ ਪਿਛਲੇ ਦਿਨਾਂ 'ਚ ਖਬਰ ਸਾਂਝੀ ਕੀਤੀ ਸੀ ਕਿਸ ਤਰ੍ਹਾਂ ਲੋਡ ਆਈ ਤੇ ਮੰਟੀਕਾ ਕੈਲੀਫੋਰਨੀਆ 'ਚ ਜਿਹੜੇ 35-40 ਦੇ ਕਰੀਬ ਮੁੰਡੇ ਲੜੇ, ਇੱਕ ਮੁੰਡਾ ਕੁੱਟਿਆ ਗਿਆ ਤੇ ਉਹਦੀਆਂ ਤਾਰਾਂ ਯੂਨੀਵਰਸਿਟੀ ਨਾਲ ਜੁੜਦੀਆਂ ਸੀਗੀਆਂ। ਸੋ ਬਿਲਕੁਲ, ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਵਾਲਿਆਂ ਨੇ ਰਾਜਕਨਵੀਰ ਸਿੰਘ ਜੀ, ਇੱਕ ਕੇਮਰ ਸਮੀਮੀ ਨਾਮ ਦਾ ਬੰਦਾ ਈਰਾਨ ਤੋਂ, ਜਿਹੜਾ 1976 ਦੇ ਵਿੱਚ USA 'ਚ ਆਇਆ ਸੀ ਤੇ ਉਸਨੇ ਗ੍ਰੀਨ ਕਾਰਡ ਲਿਆ ਸੀ। 64 ਸਾਲਾਂ ਦਾ ਉਹਦੇ ਕੋਲੋਂ ਕਹਿੰਦੇ ਵੀ ਥੋੜ੍ਹੀ ਜਿਹੀ ਮਾਤਰਾ 'ਚ ਕੋਕੀਨ ਮਿਲੀ, ਥੋੜ੍ਹੀ ਜਿਹੀ 'ਚ, ਤੇ ਉਹ ਬਾਅਦ 'ਚ ਉਹ ਵੀ ਫਾਈਟ ਕਰ ਰਿਹਾ ਵੀ ਮੈਨੂੰ ਇਹ ਡਾਕਟਰਾਂ ਨੇ ਦਿੱਤੀ ਸੀ ਵੀ ਦਵਾਈ ਦੇ ਲਈ, ਹੈ ਨਾ। ਤੇ ਉਹਦਾ ਜਿਹੜਾ ਗ੍ਰੀਨ ਕਾਰਡ ਸਟ੍ਰਿਪ ਕਰ ਦਿੱਤਾ ਗਿਆ ਤੇ ਹੁਣ ਉਹਨੂੰ ਡਿਪੋਰਟ ਕੀਤਾ ਜਾ ਰਿਹਾ। 1976 ਦਾ ਉਹ ਇੱਥੇ ਆਇਆ ਆ। ਸੋ ਜੇ ਕੋਈ ਮਾੜੀ ਮੋਟੀ ਵੀ ਲੜਾਈ ਝਗੜਾ ਕਰਦਾ ਆ, ਤੁਹਾਨੂੰ ਪਤਾ ਜੇ ਫੈਲਨੀ ਚਾਰਜਸ ਲੱਗ ਗਏ ਤਾਂ ਤੁਸੀਂ 100% ਡਿਪੋਰਟ ਹੋਣਾ ਹੈਗਾ। ਆਪਣੇ ਗੁਆਂਢੀ ਮੁਲਕ 'ਚ ਵੀ ਦੇਖ ਲਓ ਵੀ ਪਰਸੋਂ ਮੁੰਡਾ ਇੱਕ ਜਿਹੜਾ ਜਿੱਦਾਂ ਸਟੂਡੈਂਟਸ ਨੂੰ ਉਹ 20 ਘੰਟੇ ਕੰਮ ਕਰਨ ਨੂੰ ਦਿੰਦੇ ਆ, ਉਹ ਜ਼ਿਆਦਾ ਘੰਟੇ ਕੰਮ ਕਰ ਰਿਹਾ ਸੀ ਤੇ ਉਹਨੇ ਉਹ ਡਿਪੋਰਟ ਕਰ ਦਿੱਤਾ। ਉਹ ਕਹਿੰਦੇ ਵੀ ਤੁਸੀਂ ਪੜ੍ਹਨ ਆਏ ਆ, ਨਾ ਕਿ ਕੰਮ ਕਰਨ ਆਏ ਹੈਗੇ ਆ। ਸੋ ਇਹ ਜਿਹੜੇ ਰੂਲਸ ਐਂਡ ਰੈਗੂਲੇਸ਼ਨਸ ਆ, ਉਹਨਾਂ ਨੂੰ ਪਲੀਜ਼ ਫੋਲੋ ਕਰੋ, ਨਹੀਂ ਤਾਂ ਕੀ ਹੋਣਾ ਆ, ਮੁੜ ਕੇ ਫਿਰ ਉਹੀ ਫਿਰ ਬਿਲਕੁਲ ਹੀ ਉਹਨੀ ਜਿਹੜੀ ਆ ਜਿਹੜਾ ਸਕੰਜਾ ਜਿਹੜਾ ਉਹ ਕੱਸ ਦੇਣਾ ਆ, ਫਿਰ ਚਾਹੇ ਲੀਗਲ ਹੋਵੇ ਚਾਹੇ ਇਲੀਗਲ ਹੋਵੇ, ਫਿਰ ਤੁਹਾਨੂੰ ਪਤਾ ਹੀ ਆ ਵੀ ਕਿੰਨਾ ਹਾਰਡ ਹੁੰਦਾ ਹੈਗਾ ਆ। ਜੀ ਬਿਲਕੁਲ। ਸੋ ਸਨੀ ਗਰੇਵਾਲ ਹੁਣੀ ਜਿਹੜੇ ਆ ਫੇਸਬੁੱਕ ਦੇ ਉੱਤੇ ਜਿਹੜਾ ਕਮੈਂਟ ਕਰਦੇ, ਕਹਿੰਦੇ ਵੀ ਜਿਹੜੇ ਹੋਰ ਜਿਹੜੇ ਕੌਮਾਂ ਦੇ ਲੋਕ ਆਉਂਦੇ ਨੇ, ਸਟੱਡੀ ਕਰਦੇ ਨੇ, ਡਿਗਰੀਆਂ ਲੈਂਦੇ ਨੇ, ਵੀਜ਼ੇ ਲੈ ਕੇ ਇਸ ਤਰੀਕੇ ਦੇ ਨਾਲ ਆਉਂਦੇ ਆ, ਪਰ ਕਹਿੰਦੇ ਅਫਸੋਸ ਵਾਲੀ ਗੱਲ ਆ ਆਪਣੀ ਕਮਿਊਨਿਟੀ ਵਾਲੇ ਇਸ ਪਾਸੇ ਵੱਲ ਨੂੰ, ਪੜ੍ਹਾਈ ਵਾਲੇ ਪਾਸੇ ਨੂੰ ਜ਼ੋਰ ਜਿਹੜਾ ਉਹ ਨਹੀਂ ਦੇ ਰਹੇ। ਕਹਿੰਦੇ ਗੱਲ ਤਾਂ ਇਹ ਆ ਵੀ ਹੁਣ ਟਰੱਕਾਂ ਵਾਲਿਆਂ ਦਾ ਜ਼ੋਰ ਬਹੁਤ ਚੱਲਦਾ ਹੈ, ਸਭ ਨੂੰ ਪਤਾ ਆ। ਨਹੀਂ ਤਾਂ ਉਹ ਕਹਿੰਦੇ ਵੀ ਚੱਲ ਕੋਈ ਨਹੀਂ ਕੁਛ ਕਰਾਂਗੇ ਤਾਂ ਜਾ ਕੇ ਉੱਥੇ ਟਰੱਕ ਤਾਂ ਖੜਾ ਹੀ ਆ, ਉੱਥੇ ਜਾ ਕੇ ਆਪਾਂ ਉਹ ਚੜ੍ਹ ਜਾਵਾਂਗੇ। ਭਾਈ ਇੱਦਾਂ ਵੀ ਜਿਹੜਾ ਨਾ ਸੋਚੋ, ਟਰੱਕ ਚਲਾਉਣਾ ਤੇ ਟਰੱਕ ਨੂੰ ਉਹ ਕਰਨਾ ਉਹ ਵੀ ਕੋਈ ਸੌਖਾ ਕੰਮ ਨਹੀਂ। ਉਹਦੇ ਲਈ ਵੀ ਤੁਹਾਨੂੰ ਉਹਦੀ ਪੂਰੀ ਐਜੂਕੇਸ਼ਨ ਇੱਕ ਹਿਸਾਬ ਦੇ ਨਾਲ ਚਾਹੀਦੀ ਹੁੰਦੀ ਆ। ਇਹ ਚੀਜ਼ ਸੋਚ ਕੇ ਜੇ ਤੁਸੀਂ ਆ ਰਹੇ ਹੋ ਤਾਂ ਇਹ ਕਿਤੇ ਨਾ ਕਿਤੇ ਜਿਹੜੀ ਉਹ ਮਾੜੀ ਗੱਲ ਆ। ਇੱਦਾਂ ਨਾ ਕਰੋ ਭਾਈ। ਹੋਰ ਨਹੀਂ ਤਾਂ ਆਪਣੀ ਜਾਨ ਦਾ, ਆਪਣੇ ਪਰਿਵਾਰ ਦੇ ਬਾਰੇ, ਉਹਨਾਂ ਸਾਰੀਆਂ ਚੀਜ਼ਾਂ। ਹੁਣ ਦੇਖੋ ਰਾਜਕਵੀਰ ਸਿੰਘ ਜੀ, 21 ਸਾਲਾਂ ਦਾ ਮੁੰਡਾ ਜਿਸ ਨੇ ਹੈਂਗ ਕਰਕੇ ਜਿਹੜਾ ਫਾਹਾ ਲਿਆ ਹੈਗਾ ਐਰੀਜ਼ੋਨਾ 'ਚ, ਆਈਸ ਵਾਲਿਆਂ ਦੇ ਅੰਡਰ ਸੀਗਾ ਉਹ ਡਿਟੈਂਸ਼ਨ ਦੇ ਵਿੱਚ, 21 ਸਾਲਾਂ ਦਾ ਮੁੰਡਾ। ਹੁਣ ਤੁਸੀਂ ਦੇਖੋ ਜੇ ਇਹਨੂੰ ਭੇਜਿਆ ਹੋਊਗਾ, ਪਹਿਲਾਂ ਤਾਂ 50 ਲੱਖ ਰੁਪਈਆ ਲਾ ਕੇ ਭੇਜਿਆ ਤੇ ਆ ਕੇ ਉਹ ਅਰੈਸਟ ਹੋਇਆ। ਸਿਮਰਨਪਾਲ ਸਿੰਘ ਉਹਦਾ ਨਾਮ ਉਹਨੇ ਦੱਸਿਆ ਵੀ 21 ਸਾਲਾਂ ਦਾ ਸੀ। ਮੈਰੀਕੋਪਾ ਕਾਉਂਟੀ ਜਿਹੜੀ ਹੈਗੀ ਐਰੀਜ਼ੋਨਾ ਦੇ ਵਿੱਚ, ਉੱਥੇ ਇੱਕ ਜੇਲ੍ਹ ਦੇ ਵਿੱਚ ਸੀਗਾ ਤੇ ਉਹ ਅਨਰਿਸਪੌਂਸਿਵ ਉਹਦੇ ਸੈੱਲ ਦੇ ਵਿੱਚ ਮਿਲਿਆ। ਤੇ ਜਦੋਂ ਮੈਡੀਕਲ ਐਗਜ਼ਾਮੀਨਰ ਨੇ ਉੱਥੇ ਦੇ ਨੇ ਉਹਨੂੰ ਚੈੱਕ ਕੀਤਾ, ਕਹਿੰਦੇ ਵੀ ਇਹਦੀ ਜਿਹੜੀ ਮੌਤ ਆ ਉਹ ਫਾਹਾ ਲੈਣ ਕਰਕੇ ਹੋ ਗਈ ਆ। ਸੋ ਇੱਦਾਂ ਦੀ ਜਿਹੜੀ ਸਿਚੁਏਸ਼ਨ ਬਣੀ ਹੋਈ ਹੈਗੀ ਆ। ਬਿਲਕੁਲ, ਇਹ ਬਹੁਤ ਅਫਸੋਸ ਵਾਲੀ ਗੱਲ ਆ। ਦੇਖੋ ਪਰਿਵਾਰ ਵਾਲਿਆਂ ਨੇ ਪੈਸੇ ਵੀ ਗਵਾਏ ਤੇ ਮੁੰਡਾ ਵੀ ਗਵਾ ਲਿਆ। ਹੁਣ ਤੁਸੀਂ ਦੇਖੋ ਵੀ ਉਹਨਾਂ ਦੇ ਉੱਤੇ ਵੀ ਕੀ ਬੀਤਦੀ ਹੋਊਗੀ। ਵੀ ਇਹਨਾਂ ਸਾਰੀਆਂ ਚੀਜ਼ਾਂ ਦਾ ਤੁਸੀਂ ਧਿਆਨ ਰੱਖੋ। ਹੋਰ ਜਿੱਦਾਂ ਆਪਾਂ ਕਹਿੰਦੇ ਹਾਂ ਵੀ ਭਾਈ ਰਾਹ ਹੈਗੇ ਆ, ਹੋਰ ਚੀਜ਼ਾਂ ਵੱਲ ਦੇਖੋ। ਜ਼ਰੂਰੀ ਨਹੀਂ ਇਕੱਲਾ ਅਮਰੀਕਾ 'ਚ ਹੀ ਜਾਣਾ, ਤੁਸੀਂ ਹੋਰ ਮੁਲਕਾਂ ਬਾਰੇ ਵੀ ਜਿਹੜਾ ਉਹ ਸੋਚ ਸਕਦੇ ਆ। ਅਫਕੋਰਸ ਹਰ ਇੱਕ ਜਾਣੇ ਡਾਲਰ ਦਾ ਸਿੱਕਾ ਚੱਲਦਾ, ਡਾਲਰ ਦਾ ਨਾਮ ਜਿਹੜਾ ਚੱਲਦਾ, ਹਰ ਇੱਕ ਜਾਣਾ ਇੱਥੇ ਆਉਣਾ ਚਾਹੁੰਦਾ ਆ। ਜੀ ਸਦਕੇ ਆਓ। ਅਸੀਂ ਕਿਸੇ ਨੂੰ ਇਹ ਨਹੀਂ ਕਹਿੰਦੇ ਵੀ ਭਾਈ ਤੁਸੀਂ ਨਾ ਆਓ ਇੱਥੇ, ਜੀ ਸਦਕੇ ਆਓ, ਪਰ ਕਾਨੂੰਨੀ ਢੰਗ ਦੇ ਨਾਲ, ਸਹੀ ਢੰਗ ਦੇ ਨਾਲ ਇੱਧਰ ਤੁਸੀਂ ਆਓ। ਅਦਰਵਾਈਜ਼ ਆਪਾਂ ਦੇਖ ਹੀ ਰਹੇ ਹਾਂ ਵੀ ਕਿੱਦਾਂ ਦੇ ਹਾਲਾਤ ਬਣਦੇ ਜਾ ਰਹੇ ਆ। ਅਤੇ ਖਾਸ ਕਰਕੇ ਹੁਣ ਧੀਆਂ ਨੂੰ ਅਤੇ ਉਹਨਾਂ ਮਾਵਾਂ ਨੂੰ ਇਸ ਤਰੀਕੇ ਦੇ ਨਾਲ ਉਹ ਵੀ ਇੰਨਾ ਜਾਨ ਜੋਖਮ ਦੇ ਵਿੱਚ ਪਾ ਕੇ ਇੱਥੇ ਆਉਣ ਦੇ ਲਈ ਇੰਨੇ ਕਾਹਲੇ ਉਤਾਵਲੇ ਜਿਹੜੇ ਹੋ ਰਹੇ ਆ। ਭਾਈ ਥੋੜ੍ਹਾ ਜਿਹਾ ਸਬਰ ਨੂੰ ਜਿਹੜਾ ਉਹ ਹੱਥ ਸਭ ਨੂੰ ਮਾਰਨਾ ਚਾਹੀਦਾ ਹੈ। ਸੋ ਬਿਲਕੁਲ ਦੇਖੋ, ਇਹ ਹੁਣ ਇੰਨੀ ਬੈਡ ਸਿਚੁਏਸ਼ਨ ਬਣੀ ਹੋ, ਆਪਾਂ ਦੇਖਦੇ ਹੀ ਹਾਂ ਵੀ ਸਾਊਥ ਅਮਰੀਕਨ ਕੰਟਰੀਆਂ ਜਿਹੜੀਆਂ ਗੋਟਾਮਾਲਾ ਤੇ ਹੰਡਰਾਸ ਵਗੈਰਾ ਤੋਂ ਤਾਂ ਲੋਕ ਆਉਂਦੇ ਹੀ ਆ। ਅਤੇ CNN ਦੀ ਲੀਡਿੰਗ ਸਟੋਰੀ ਆ ਜੂਨ 14 ਦੀ, ਪਈ ਜਿਹੜੇ ਹੁਣ ਇੰਡੀਅਨਸ ਹੈਗੇ ਆ ਉਹ ਬਹੁਤ ਵੱਡੀ ਗਿਣਤੀ 'ਚ ਇਲੀਗਲੀ ਆ ਰਹੇ। 2018 'ਚ 9997 ਲੋਕਾਂ ਨੂੰ ਫੜਿਆ ਗਿਆ ਬਾਰਡਰ ਦੇ ਉੱਤੇ। ਜਿਹੜੇ ਲੰਘ ਗਏ ਉਹ ਸੈਪਰੇਟ ਆ। ਅਤੇ ਕਹਿੰਦੇ ਵੀ ਟ੍ਰਿਪਲ ਨੰਬਰ ਹੋਇਆ 1 ਸਾਲ ਪਹਿਲਾਂ ਨਾਲੋਂ। ਉਹ ਤੋਂ 1 ਸਾਲ ਪਹਿਲਾਂ 2943 ਜਿਹੜੇ ਇਹ ਫੜੇ ਗਏ ਸੀ। ਇਹ ਪੂਰਾ ਇਹ ਕਹਿੰਦੇ ਵੀ ਟਰੈਂਡ ਬਹੁਤ ਜ਼ਿਆਦਾ ਹੋਇਆ ਆ ਵੀ ਇੰਡੀਆ ਤੋਂ ਇੰਨੇ ਲੋਕ ਜਿਹੜੇ ਆ ਮੈਕਸੀਕੋ ਵਾਲੇ ਬਾਰਡਰ ਦੇ ਥਾਣੀ ਇੱਧਰ ਆ ਰਹੇ ਆ ਅਤੇ ਆ ਕੇ ਜਿਹੜਾ ਉਹ ਪੋਲੀਟੀਕਲ ਅਸਾਈਲਮ ਲਈ ਅਪਲਾਈ ਕਰ ਰਹੇ ਆ। ਅਤੇ ਕਈਆਂ ਦੀਆਂ ਫਿਰ ਰਸਤੇ ਦੇ ਵਿੱਚ ਮੌਤਾਂ ਵੀ ਹੋ ਰਹੀਆਂ ਹੈਗੀਆਂ। ਜੀ ਅਤੇ ਹਰਜੋਤ ਸਿੰਘ ਜੀ, ਅਗਲੀ ਜਿਹੜੀ ਆਪਾਂ ਖਬਰਾਂ ਦੇ ਉੱਤੇ ਜਿਹੜਾ ਉਹ ਨਜ਼ਰ ਮਾਰਦੇ ਹਾਂ ਅਤੇ ਆਪਣੀ ਜਿਹੜੀ ਈਰਾਨ ਦੇ ਨਾਲ ਸੰਬੰਧਿਤ ਜਿਹੜੀਆਂ ਖਬਰਾਂ ਜਿਹੜੀਆਂ ਹੈਗੀਆਂ ਉਸ ਦੇ ਵਿੱਚ ਕਹਿੰਦੇ ਵੀ ਜਿਹੜੀ ਨਿਊਕਲੀਅਰ ਡੀਲ ਦੇ ਤਹਿਤ ਜਿਹੜੀ ਲਿਮਿਟ
ਰੱਖੀ ਗਈ ਸੀ ਯੂਰੇਨੀਅਮ ਦੇ ਉੱਤੇ, ਕਹਿੰਦੇ ਈਰਾਨ ਵਾਲੇ ਆਉਣ ਵਾਲੇ 10 ਦਿਨਾਂ ਦੇ ਵਿੱਚ ਉਸ ਲਿਮਟ ਨੂੰ ਪਾਰ ਕਰਨ ਜਾ ਰਹੇ ਆ। 2015 ਦੇ ਵਿੱਚ ਯੂਰੇਨੀਅਮ ਦੀ ਸਟਾਕ ਪਾਈਲ ਨੂੰ ਲੈ ਕੇ ਜਿਹੜੀ ਆ ਡੀਲ ਦੇ ਤਹਿਤ ਲਿਮਟ ਰੱਖੀ ਗਈ ਸੀ, ਉਸ ਦੇ ਉੱਤੋਂ ਉਹ ਵੱਧਦੇ ਜਾ ਰਹੇ ਆ। ਉੱਥੋਂ ਦੇ ਜਿਹੜੇ ਈਰਾਨ ਦੀ ਮੁਲਕ ਦੇ ਜਿਹੜੇ ਐਟੋਮਿਕ ਐਨਰਜੀ ਏਜੰਸੀ ਦੇ ਸਪੋਕਸਮੈਨ ਆ, ਉਹਨਾਂ ਨੇ ਇਸ ਦੇ ਬਾਰੇ ਜਿਹੜਾ ਉਹ ਦੱਸਿਆ, ਅਤੇ ਉਹ ਕਹਿੰਦੇ ਆ ਵੀ ਜਿਸ ਤਰੀਕੇ ਦੇ ਨਾਲ ਮੁਲਕ ਨੂੰ ਜ਼ਰੂਰਤ ਹੈਗੀ, ਲੋੜ ਹੈਗੀ ਆ, ਅਤੇ ਉਹ ਯੂਰੇਨੀਅਮ ਜਿਹੜਾ ਹੈਗਾ ਧਾਤੂ ਹੈਗਾ ਆ, ਉਸ ਦੀ ਇਨਰਿਚਮੈਂਟ ਔਰ ਦੀ ਗੁਣਵੱਤਾ ਵਧਾਉਣ ਦੇ ਲਈ ਉਹ ਕੰਮ ਲਗਾਤਾਰ ਕਰੀ ਜਾ ਰਹੇ ਆ ਜੀ। ਅਗਲੀ ਹੋਰ ਬਾਤ ਚਲੀਏ, ਕਹਿੰਦੇ ਇੱਕ ਫੈਸ਼ਨ ਡਿਜ਼ਾਈਨਰ ਜਿਹੜੀ ਫੈਸ਼ਨ ਦੀ ਆਈਕਨ ਤੇ ਆਰਟਿਸਟ ਗਲੋਰੀਆ ਵੈਂਡਰਬਿਲਟ ਹੈਗੀ ਆ, 95 ਸਾਲਾਂ ਦੀ ਸੀ, ਉਹਦੀ ਅੱਜ ਮੌਤ ਹੋ ਗਈ ਹੈਗੀ ਆ। ਸੋਸ਼ਲਾਈਟ ਵੀ ਸੀ ਅਤੇ ਸੋਸ਼ਲ ਸਰਵਿਸਿਜ਼ ਵੀ ਉਸਨੇ ਬਹੁਤ ਕੀਤਾ ਸੀ। ਅਤੇ ਕਹਿੰਦੇ ਪਈ ਜਿਹੜੇ ਐਂਡਰਸਨ ਕੂਪਰ ਆ CNN ਵਾਲੇ, ਉਹਨਾਂ ਦੀ ਉਹ ਮਾਤਾ ਸੀ। ਸੋ 95 ਸਾਲਾਂ ਦੀ ਗਲੋਰੀਆ ਵੈਂਡਰਬਿਲਟ ਜਿਹੜੀ ਆ, ਉਸ ਦੀ ਅੱਜ ਮੌਤ ਹੋ ਗਈ ਹੈਗੀ ਆ ਜੀ। ਅਤੇ ਹਰਜੋਤ ਸਿੰਘ ਜੀ ਆਪਣੇ ਨਾਲ ਜੁੜੇ ਹੋਏ ਨੇ ਮੋਹਨ ਲਾਲ ਜੀ, ਉਹ ਕੋਈ ਇਨਫੋਰਮੇਸ਼ਨ, ਕੋਈ ਖਬਰ ਸਾਂਝੀ ਕਰਨਾ ਚਾਹੁੰਦੇ ਨੇ। ਸਤਿ ਸ਼੍ਰੀ ਅਕਾਲ ਮੋਹਨ ਲਾਲ ਜੀ, ਜੀ ਆਇਆਂ ਨੂੰ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਸਾਡੇ ਆਈਵਾ ਡਮੋਨ ਦੇ ਵਿੱਚ ਦੀ ਕੱਲ ਦੀ ਖਬਰ ਆ ਜੀ, ਆਪਣੇ ਇੰਡੀਅਨ ਸੀ ਤੇ ਉਹਨਾਂ ਨੇ ਹੁਣ ਦੱਸ ਰਿਹਾ ਵੀ ਆਪਣੇ ਆਪ ਨੂੰ ਉਹਨਾਂ ਨੇ ਗੋਲੀਆਂ ਮਾਰੀਆਂ। 2 ਬੱਚੇ ਆ, ਇੱਕ 15 ਸਾਲ ਦਾ, ਇੱਕ 10 ਸਾਲ ਦਾ, ਤੇ 2 ਮੀਆਂ ਬੀਬੀ ਨੇ। 4 ਲੋਕ ਨੇ ਤੇ 4 ਨੇ ਆਪਣੇ ਆਪ ਨੂੰ ਗੋਲੀਆਂ ਮਾਰ ਕੇ ਆਪਣੀ ਲੀਲਾ ਸਮਾਪਤ ਕਰ ਲਈ ਜੀ। ਕੱਲ ਦੀ ਗੱਲ, ਸੁਸਾਈਡ ਕਰ ਲਿਆ ਉਹਨਾਂ ਨੇ। ਆਇਓਵਾ ਦੇ ਵਿੱਚ ਤੁਸੀਂ ਕਹਿ ਰਹੇ ਆ ਉੱਥੇ? ਹਾਂਜੀ, ਆਈਵਾ ਡਮੋਈ ਦੇ ਵਿੱਚ ਜੀ, ਪਹਿਲੀ ਘਟਨਾ ਸਾਡੀ ਜੀ। ਅੱਛਾ, ਸਾਡੇ ਸ਼ਹਿਰ ਦੀ। ਅੱਛਾ। ਅਜੇ ਤੱਕ ਕੋਈ ਇਦਾਂ ਦੀ ਖਬਰ ਮਿਲੀ ਨਹੀਂ। ਕੱਲ ਦੀ ਹੈ ਇੰਡੀਅਨ ਹੈ, ਇੰਨਾ ਇਹ ਨਹੀਂ ਪਤਾ ਲੱਗਿਆ ਵੀ ਇੰਡੀਅਨ ਕਿਹੜੀ ਜਗ੍ਹਾ ਤੇ ਆ। ਅੱਛਾ ਜੀ, ਠੀਕ ਆ। ਹਾਂਜੀ, ਪੂਰਾ ਮੈਨੂੰ ਪਤਾ ਲੱਗ ਜਾਏਗਾ। ਸੋ ਬਿਲਕੁਲ, ਉਹ ਸਾਊਥ ਇੰਡੀਅਨ ਨਾ ਆਪਾਂ ਸ਼ੇਅਰ ਕਰਦੇ ਹਾਂ ਤੁਹਾਡੇ ਨਾਲ। ਕਹਿੰਦੇ ਵੀ ਉਹ 4 ਜਾਣੇ ਹੈਗੇ ਆ ਆਇਓਵਾ ਦੇ ਵਿੱਚ, ਜੂਨ 15 ਨੂੰ ਉਹਨਾਂ ਨੇ ਗੋਲੀਆਂ ਮਾਰ ਲਈਆਂ। ਚੰਦਰਾ ਸ਼ੇਖਰ ਸਨਕਾਰਾ 44 ਸਾਲਾਂ ਦਾ, ਤੇ ਉਹਨਾਂ ਦੀ ਵਾਈਫ 41 ਸਾਲਾਂ ਦੀ ਲਵਨਾਇਆ, ਤੇ 2 ਨਿਆਣੇ, ਇੱਕ 15 ਸਾਲਾਂ ਦਾ ਤੇ 10 ਸਾਲਾਂ ਦਾ ਸੀ। ਤੇ ਆਇਓਵਾ ਡਿਪਾਰਟਮੈਂਟ ਸ਼ੇਅਰ ਕਰਨ ਦੇ ਲਈ ਖਬਰ। ਹਾਂਜੀ ਜੀ, ਜਿਹੜਾ ਸਨਕਾਰਾ ਸੀਗਾ ਰਾਜਕਨਵੀਰ ਸਿੰਘ ਜੀ, ਇਹ ਇੰਪਲਾਈ ਸੀ ਆਇਓਵਾ ਡਿਪਾਰਟਮੈਂਟ ਆਫ ਪਬਲਿਕ ਸੇਫਟੀ ਐਂਡ ਟੈਕਨੋਲੋਜੀ ਸਰਵਿਸ ਦੇ ਵਿੱਚ। ਤੇ ਪਤਾ ਨਹੀਂ ਹੁਣ ਕਿਉਂ ਜਿੱਦਾਂ ਆਪਣੇ ਆਪ ਨੂੰ ਵੀ ਗੋਲੀ ਮਾਰ ਲਈ ਤੇ ਆਪਣੀ ਵਾਈਫ ਨੂੰ ਵੀ, ਤੇ ਮੁੜ ਕੇ ਜਿਹੜੇ ਨਿਆਣਿਆਂ ਨੂੰ ਵੀ। ਇਹ ਆਂਧਰਾ ਪ੍ਰਦੇਸ਼ ਦੇ ਗੰਟੂਰ ਡਿਸਟ੍ਰਿਕਟ ਜਿਹੜਾ ਹੈਗਾ ਆ, ਉੱਥੋਂ ਦੇ ਰਹਿਣ ਵਾਲੇ ਸੀ। ਅਤੇ ਤਸੁੰਦਰੂ ਉੱਥੇ ਉਸ ਕੋਈ ਜਿਹੜਾ ਟਾਊਨ ਹੋਊਗਾ ਉਹਦਾ ਨਾਂ ਆ, ਅਤੇ ਹਾਇਰ ਸਟੱਡੀਜ਼ ਦੇ ਲਈ USA ਦੇ ਵਿੱਚ ਮੂਵ ਹੋਏ ਸੀਗੇ। ਅਤੇ ਜਿਹੜੇ ਇਹਨਾਂ ਦੀਆਂ ਚੌਹਾਂ ਦੀਆਂ ਜਿਹੜੀਆਂ ਬੋਡੀਜ਼ ਹੈਗੀਆਂ ਆ, ਉਹ ਉਹਨਾਂ ਦਾ ਜਿਹੜਾ ਲਿਵਿੰਗ ਰੂਮ ਹੈਗਾ ਆ, ਉਹਦੇ ਵਿੱਚੋਂ ਜਿਹੜੀਆਂ ਮਿਲੀਆਂ ਹੈਗੀਆਂ ਆ ਜੀ। ਹੁਣ ਇਹ ਨਹੀਂ ਪਤਾ ਵੀ ਕਿੰਨੇ ਪਹਿਲੋਂ ਕਿਹਨੂੰ ਮਾਰੀਆਂ ਅਤੇ ਬਾਅਦ ਦੇ ਵਿੱਚ ਅਖੀਰ 'ਚ ਕਿੰਨੇ ਜਿਹੜੀ ਉਹ ਮਾਰੀ ਆ, ਪਰ ਇਹ ਬਹੁਤ ਹੀ ਅਫਸੋਸਜਨਕ ਜਿਹੜੀ ਖਬਰ ਆ ਉਹ ਆ ਰਹੀ ਆ। ਅਤੇ ਹਰਜੋਤ ਸਿੰਘ ਜੀ, ਇਹ ਜਿੱਦਾਂ ਤੁਸੀਂ ਹੁਣ ਇਸ ਤੋਂ ਪਹਿਲਾਂ ਦੱਸ ਕੇ ਹਟੇ ਆ ਵੀ ਫਾਹਾ ਲੈ ਕੇ ਕੋਈ ਕਿਸੇ ਨੇ ਉਹਨੇ ਸੁਸਾਈਡ ਕਰ ਲਿਆ, ਕੀ ਜਿਹੜੀਆਂ ਇਸ ਟਾਈਮ ਸਮੱਸਿਆਵਾਂ ਜਿਹੜੀਆਂ ਚੱਲ ਰਹੀਆਂ, ਜਿਹੜਾ ਪਤਾ ਹੀ ਨਹੀਂ ਲੱਗ ਰਿਹਾ ਪਰਿਵਾਰਾਂ ਦੇ ਵਿੱਚ ਵੀ ਇਹ ਕੀ ਕੁਛ ਹੋ ਰਿਹਾ, ਵੀ ਲੋਕ ਐਡਾ ਵੱਡਾ ਜਿਹੜਾ ਸਟੈਪ ਆ ਵੀ ਆਪਣੇ ਆਪ ਨੂੰ ਅਤੇ ਆਪਣੇ ਪੂਰੇ ਪਰਿਵਾਰ ਨੂੰ ਖ਼ਤਮ ਕਰਨ ਤੱਕ ਦਾ ਜਿਹੜਾ ਉਹ ਚੁੱਕ ਰਹੇ ਆ। ਕੀ ਕੋਈ ਉਸ ਦੀ ਵਰਕ ਦੇ ਨਾਲ ਰਿਲੇਟਡ ਕੋਈ ਉਸ ਨੂੰ ਸਮੱਸਿਆ ਸੀ, ਜਾਂ ਪਰਿਵਾਰ ਦੀ ਕੋਈ ਤੰਗੀ ਸੀ, ਕੀ ਸੀਗਾ, ਇਹ ਅਜੇ ਜਿਹੜਾ ਹੌਲੀ ਹੌਲੀ ਜਿੱਦਾਂ ਜਾਂਚ ਉਸ ਦੀਆਂ ਪਰਤਾਂ ਖੁੱਲ੍ਹਣਗੀਆਂ ਤਾਂ ਪਤਾ ਲੱਗੂਗਾ। 10 ਅਤੇ 15 ਸਾਲ ਦੇ 2 ਜਿਹੜੇ ਬੱਚੇ ਆ, ਉਹਨਾਂ ਦੇ ਮੁੰਡੇ ਸੀਗੇ, ਉਹ ਵੀ ਜਿਹੜੇ ਇਸ ਪੂਰੇ ਪਰਿਵਾਰਕ ਜਿਹੜੇ ਆਤਮਦਾਹ ਦੇ ਵਿੱਚ ਜਿਹੜੇ ਉਹ ਕਿਤੇ ਨਾ ਕਿਤੇ ਮਾਰੇ ਗਏ। ਹਾਲ ਦੀ ਘੜੀ ਇਸ ਨੂੰ ਆਪਾਂ ਫੈਮਿਲੀ ਸੁਸਾਈਡ ਕਹਿ ਸਕਦੇ ਹਾਂ, ਪਰ ਇਹ ਤਾਂ ਹੁਣ ਉਸ ਤੋਂ ਬਾਅਦ ਦੇ ਵਿੱਚ ਪੂਰੀ ਰਿਪੋਰਟ ਤੋਂ ਬਾਅਦ 'ਚ ਇਹ ਪਤਾ ਲੱਗੂਗਾ। ਇਹ ਬਹੁਤ ਮਾੜੀ ਗੱਲ ਆ, ਅਤੇ ਆਈ ਥਿੰਕ ਇਹ ਆਪਾਂ ਬਾਰ-ਬਾਰ ਕਹਿੰਦੇ ਹਾਂ ਅਜਿਹੀਆਂ ਘਟਨਾਵਾਂ ਇੱਕ ਸਮਾਜ ਦੇ ਲਈ ਇਹ ਸ਼ੀਸ਼ੇ ਦਾ ਕੰਮ ਕਰਦੀਆਂ ਨੇ, ਵੀ ਪਤਾ ਨਹੀਂ ਲੱਗ ਰਿਹਾ ਪਰਿਵਾਰਾਂ ਦੇ ਵਿੱਚ ਅੰਦਰ ਖਾਤੇ ਕਿੰਨੀਆਂ ਸਮੱਸਿਆਵਾਂ, ਕਿੰਨੇ ਸਟਰੈਸ ਜਿਹੜੇ ਚੱਲ ਰਹੇ। ਅੱਜ ਇਹਨਾਂ ਦੇ ਨਾਲ ਹੋਇਆ, ਕਿਸੇ ਦੇ ਨਾਲ ਵੀ ਜਿਹੜਾ ਇਹ ਚੀਜ਼ ਹੋ ਸਕਦੀ ਆ। ਅਤੇ ਆਈ ਥਿੰਕ ਇਹ ਚੀਜ਼ਾਂ ਦੇ ਲਈ ਬਹੁਤ ਜ਼ਿਆਦਾ ਇਸ ਟਾਈਮ ਸਭ ਤੋਂ ਵੱਧ ਮੈਂ ਕਹਿੰਦਾ ਵੀ
ਆਪਣੀਆਂ ਕਮਿਊਨਿਟੀਆਂ ਨੂੰ ਜ਼ਰੂਰਤ ਹੈਗੀ ਕਾਉਂਸਲਿੰਗ ਵਗੈਰਾ ਦੀ। ਜੀ ਬਿਲਕੁਲ, ਕਿਉਂਕਿ ਚੱਕਰ ਕੀ ਹੋਇਆ ਹੈ ਵੀ ਜਦ ਆਹ ਫੇਸਬੁੱਕ, ਸੋਸ਼ਲ ਮੀਡੀਆ, ਸੈੱਲ ਫੋਨ ਇੰਨੀ ਵੱਡੀ ਗਿਣਤੀ ਜਿਨ੍ਹਾਂ ਦੀ ਵਰਤੋਂ ਸ਼ੁਰੂ ਹੋ ਗਈ ਆ, ਲੋਕਾਂ ਦੀ ਆਪਸ ਦੇ ਵਿੱਚ ਜਿਹੜੀ ਇੰਟਰੈਕਸ਼ਨ ਆ ਉਹ ਟੋਟਲੀ ਬੰਦ ਹੋਈ ਹੋ ਹੈਗੀ ਆ। ਅੱਗੇ ਗੁਆਂਢੀਆਂ ਨਾਲ ਮਿਲਦੇ ਜੁਲਦੇ ਸੀ, ਰਿਸ਼ਤੇਦਾਰਾਂ ਨਾਲ, ਹੁਣ ਜਿਹੜੇ ਬੱਚੇ ਆ ਉਹ ਉੱਪਰ ਬੈਠੇ ਹੁੰਦੇ ਆ, ਪੇਰੈਂਟਸ ਥੱਲੇ ਬੈਠੇ ਹੁੰਦੇ ਆ, ਨਿਆਣਿਆਂ 'ਚ ਵੀ ਇੱਦਾਂ ਦੀ ਨਹੀਂ ਹੈਗੀ। ਸੋ ਇਹ ਜਿਹੜੇ 4 ਜਾਣਿਆਂ ਦੀ ਜਿਹੜੀ ਮੌਤ ਹੋਈ ਹੈਗੀ ਆ ਆਇਓਵਾ ਦੇ ਵਿੱਚ ਸੁਸਾਈਡ ਦੇ ਵਿੱਚ, ਇਹ ਤੇਲਗੂ ਕਮਿਊਨਿਟੀ ਜਿਹੜੀ ਹੈਗੀ ਇੰਡੀਆ ਤੋਂ ਉਹਨੂੰ ਬਿਲੋਂਗ ਕਰਦੇ ਆ। ਅਤੇ ਇੰਡੀਆ ਦੀ ਜਿਹੜੀ ਅੰਬੈਸੀ ਹੈਗੀ ਆ ਕਹਿੰਦੇ ਵੀ ਉਹ ਉਹਨਾਂ ਲਈ ਹੈਲਪ ਕਰ ਰਹੀ ਆ ਵੀ ਕਿਸ ਤਰ੍ਹਾਂ ਜਿਹੜੇ ਉਹਨਾਂ ਦੇ ਜਿਹੜੇ ਸਰੀਰ ਹੈਗੇ ਆ, ਉਹ ਬੋਡੀਜ਼ ਹੈਗੀਆਂ, ਉਹਨਾਂ ਨੂੰ ਇੰਡੀਆ ਭੇਜਿਆ ਜਾ ਸਕੇ। ਜੀ ਬਿਲਕੁਲ। ਅਤੇ ਆਈ ਥਿੰਕ ਇੱਕ ਜਿਹੜੀ ਆਪਾਂ ਸਭ ਤੋਂ ਪਹਿਲੀ ਖਬਰ ਕੀਤੀ ਸੀ, ਉਹਨਾਂ ਦੇ ਜਿਹੜੀ ਉਹ ਲੜਕੀ ਦਾ ਜਿਹੜਾ ਫਾਦਰ ਆ ਉਹ ਆਈ ਥਿੰਕ ਨਿਊਯਾਰਕ ਸਾਈਡ ਦੇ ਵਿੱਚ ਰਹਿੰਦੇ ਆ। ਉਹ ਵੀ ਇਸ ਟਾਈਮ ਵਿਚਾਰੇ ਕੋਸ਼ਿਸ਼ ਕਰ ਰਹੇ ਆ ਵੀ ਉਹਨਾਂ ਦੀ ਬੱਚੀ ਦੀ ਜਿਹੜੀ ਬੋਡੀ ਆ, ਡੈੱਡ ਬੋਡੀ ਆ, ਉਹਨਾਂ ਤੱਕ ਪਹੁੰਚ ਸਕੇ, ਪਰ ਉਹਨਾਂ ਨੂੰ ਕੋਈ ਹੱਥ ਪੱਲਾ ਜਿਹੜਾ ਇਸ ਟਾਈਮ ਕੋਈ ਕਹਿੰਦੇ ਵੀ ਉਹ ਫੜਾ ਨਹੀਂ ਰਿਹਾ। ਵੀ ਜੇ ਕਿਸੇ ਦਾ ਕੋਈ ਇਸ ਤਰੀਕੇ ਦਾ ਕੋਈ ਹੈਗਾ ਆ, ਕੋਈ ਮਦਦ ਕੋਈ ਕਰ ਸਕਦਾ ਕਿਸੇ ਤਰੀਕੇ ਨਾਲ, ਉਹ ਕਹਿ ਰਹੇ ਸੀਗੇ ਵੀ ਭਾਈ ਵੀ ਉਹ ਜੇ ਕੋਈ ਹੈਲਪ ਕਰ ਸਕਦਾ ਤਾਂ ਜ਼ਰੂਰ ਉਸ ਮਾਮਲੇ ਦੇ ਵਿੱਚ ਵੀ ਉਹਨਾਂ ਦੀ ਕੋਈ ਹੈਲਪ ਕਰਦੇ ਹਾਂ। ਸੋ ਬਿਲਕੁਲ ਆਪਾਂ ਪੰਜਾਬੀ ਰੇਡੀਓ ਨੂੰ ਸੁਜੈਸਟ ਕਰਾਂਗੇ ਉਹ ਸਿੱਖ ਕੋਲੀਸ਼ਨ ਵਾਲਿਆਂ ਨਾਲ ਗੱਲ ਕਰ ਲੈਣ, ਅਤੇ ਸਿੱਖ ਕੋਲੀਸ਼ਨ ਵਾਲਿਆਂ ਦਾ ਨੰਬਰ ਹੈਗਾ 2126553095। ਇਹ ਨੋਨ ਪ੍ਰੋਫਿਟ ਸਿੱਖਾਂ ਦੀ ਆਰਗੇਨਾਈਜੇਸ਼ਨ ਹੈਗੀ ਆ, ਇਮੀਗ੍ਰੇਸ਼ਨ ਮੈਟਰਸ ਦੇ ਉੱਤੇ ਵੀ ਕਾਫੀ ਕੰਮ ਕਰਦੇ ਹੈਗੇ ਆ। ਇੱਕ ਵਾਰੀ ਫਿਰ ਨੰਬਰ ਦੱਸਦਾ, ਜੇ ਸੁਣ ਰਹੇ ਤਾਂ ਉਹਨਾਂ ਨੂੰ ਨੋਟ ਕਰ ਲੈਣ, 212-655-3095 ਜੀ। ਅਤੇ ਆਪਣੇ ਨਾਲ ਅਗਲੇ ਕਾਲਰ ਜੁੜੇ ਨੇ ਜਤਿੰਦਰ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਭਾਜੀ ਵਾਹਿਗੁਰੂ ਜੀ ਕੀ ਫਤਿਹ। ਰਾਜਮੌਲਾ ਭਾਜੀ ਤੇ ਸਾਰੇ ਸਰੋਤਿਆਂ ਨੂੰ ਵੀ ਸੁਣਦਿਆਂ ਨੂੰ ਵੀ ਮੇਰੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਆਪਣਾ ਬਾਈ ਜੀ ਮੈਂ ਇੱਕ ਖਬਰ ਸ਼ੇਅਰ ਕਰਨੀ ਸੀ ਕੈਨੇਡਾ ਤੋਂ। ਮੁੰਡਾ ਆਇਆ ਹੋਇਆ ਸੀਗਾ ਪੜ੍ਹਾਈ ਦੇ ਬੇਸ ਦੇ ਉੱਤੇ ਜੀ, ਤੇ ਉਹ ਕੁਦਰਤੀ ਤੁਹਾਨੂੰ ਪਤਾ ਵੀ ਆਉਂਦੇ ਤਾਂ ਉੱਥੇ ਆਪਣੇ ਪੜ੍ਹਨ ਲਈ ਕਿਹੜਾ ਆਉਂਦਾ, ਸਿਰਫ ਇੱਕ ਜਰੀਆ ਹੈ ਜੀ। ਉਹ ਆਪਾਂ ਕਰ ਚੁੱਕੇ ਹਾਂ ਹੁਣੇ ਥੋੜਾ। ਹਾਂਜੀ ਹਾਂਜੀ ਕੀ ਕਹਿੰਦੇ ਸੀ ਰਾਜਕੁਮਾਰ ਭਾਈ? ਹਾਂਜੀ, ਥੋੜੇ 10 ਮਿੰਟ ਪਹਿਲਾਂ ਹੀ ਆਪਾਂ ਉਹ ਖਬਰ ਸਾਂਝੀ ਕੀਤੀ ਵੀ ਉਹਨੂੰ ਡਿਪੋਰਟ ਕਰ ਦਿੱਤਾ ਗਿਆ ਜੀ। ਹਾਂ, ਉਹ ਅੱਛਾ ਉਹ ਕਰਤੀ ਹੋਈ, ਉਹ ਮੈਂ ਫਿਰ ਲੇਟ ਔਨ ਕੀਤਾ ਸੀ ਭਾਜੀ। ਉਹ ਹਾਂ, ਉਹਨੂੰ ਵਰਕ ਪਰਮਿਟ, ਉਹ ELD ਤੋਂ ਪਕੜਿਆ ਗਿਆ ਸੀ ਮੁੰਡਾ, ਉਹ 22-23 ਸਾਲ ਦਾ ਸੀ। ਉਹ ਫਿਰ ਤੋਂ ਉਹ ਮੈਂ ਲੇਟ ਔਨ ਕੀਤੀ ਭਾਜੀ, ਕਰਕੇ ਮੈਂ ਕੈਂਸਲ ਕਰ ਦਵਾਂ। ਠੀਕ ਹੈ ਭਾਈ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਈ ਥਿੰਕ ਜੋਬਨ ਸੀਗਾ ਉਸ ਮੁੰਡੇ ਦਾ ਨਾਮ, ਤੇ ਹੁਣ ਜਦੋਂ ਪਹੁੰਚ ਗਿਆ ਸੀ ਵਾਪਸ, ਤੇ ਉਹਦੀਆਂ ਕਾਫੀਆਂ ਉੱਥੇ ਇੰਟਰਵਿਊ ਵੀ ਵਗੈਰਾ ਕਰ ਰਹੇ ਸੀ। ਸੋ ਕਾਫੀ ਲੋਕਾਂ ਨੇ ਵੀ ਹੈਲਪ ਕੀਤੀ ਵੀ ਨਹੀਂ, ਚਲੋ 45,000 ਬੰਦਿਆਂ ਨੇ ਆਪਣਿਆਂ ਨੇ ਪਟੀਸ਼ਨ ਸਾਈਨ ਕਰਕੇ ਜਿਹੜੀ ਪ੍ਰਾਈਮ ਮਿਨਿਸਟਰ ਨੂੰ ਵੀ ਭੇਜੀ ਸੀ ਵੀ ਉਹਨੇ ਕਿਹਾ ਵੀ ਠੀਕ ਹੈ ਵੀ ਚਲੋ ਕੰਮ ਕਰਦਾ ਸੀ, ਕੋਈ ਲੁੱਟਮਾਰ ਤਾਂ ਨਹੀਂ ਕਰਦਾ ਸੀ, ਪਰ ਉਹ ਕਹਿੰਦੇ ਰੂਲ ਆ ਜਿਹੜਾ ਉੱਥੇ ਦਾ ਇਮੀਗ੍ਰੇਸ਼ਨ ਮਿਨਿਸਟਰ ਹੈਗਾ ਵੀ ਨਹੀਂ, ਅਸੀਂ ਇਹਨੂੰ ਜਿਹੜਾ ਆ ਵਾਪਸ ਭੇਜਣਾ ਹੈਗਾ ਆ। ਬਿਲਕੁਲ। ਦੇਖੋ ਗੈਰ ਕਾਨੂੰਨੀ ਕੰਮ ਕਰਦੇ ਹੋਏ ਤੁਸੀਂ ਫੜੇ ਜਾਓਗੇ ਤਾਂ ਉਹਨਾਂ ਨੇ ਫਿਰ ਉੱਥੋਂ ਦੇ ਜਿਸ ਲੈਂਡ ਦੇ ਵਿੱਚ ਰਹਿੰਦੇ ਉੱਥੋਂ ਦੇ ਜਿਹੜੇ ਕਾਨੂੰਨ ਆ ਉਹ ਤਾਂ ਫਿਰ ਫੋਲੋ ਵੀ ਕਰਨੇ ਪੈਣਗੇ। ਜੇ ਤੇ ਫੋਲੋ ਨਹੀਂ ਕਰੋਗੇ ਤਾਂ ਫਿਰ ਉਸ ਦੀ ਬਣਦੀ ਹੋਈ ਸਜ਼ਾ ਤਾਂ ਤੁਹਾਨੂੰ ਜਿਹੜੀ ਆ ਉਹ ਦੇਣਗੇ। ਹਾਂ ਚਲੋ ਹੋਕਾ ਮਾਰਿਆ, ਸਾਥ ਦਿੱਤਾ ਉਸ ਮੁੰਡੇ ਦਾ, ਇਸ ਦੇ ਲਈ ਵੀ ਜਿਹੜੀ ਉਹ ਚੰਗੀ ਗੱਲ ਆ ਵੀ ਕੋਈ ਗਲਤ ਕੰਮ ਨਹੀਂ ਸੀ, ਐਟਲੀਸਟ ਕਰ ਰਿਹਾ, ਮਿਹਨਤ ਦਾ ਹੀ ਜਿਹੜਾ ਆ ਉਹ ਕਮਾਈ ਜਿਹੜੀ ਉਹ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀਗਾ। ਪਰ ਉਹੀ ਗੱਲ ਆ ਵੀ ਇਨ ਦੀ ਐਂਡ ਵੀ ਰੂਲ ਆਫ ਦਾ ਲੈਂਡ ਤੁਹਾਨੂੰ ਫੋਲੋ ਕਰਨਾ ਹੀ ਪੈਣਾ ਜਿਹੜੇ ਵੀ ਮੁਲਕ ਦੇ ਵਿੱਚ ਤੁਸੀਂ ਜਾਂਦੇ ਹੈਗੇ ਆ ਜੀ। ਅਗਲੀ ਖਬਰ ਵੱਲ ਚਲੀਏ। ਇੱਕ US ਸੁਪਰੀਮ ਕੋਰਟ ਦੀ ਰੂਲਿੰਗ ਆ ਰਹੀ ਹੈ ਰਾਜਕਨਵੀਰ ਸਿੰਘ ਜੀ, ਉਹ ਆਪਾਂ ਫਿਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਦੇ ਵਿੱਚ ਸੁਪਰੀਮ ਕੋਰਟ ਜਿਹੜੇ ਆ ਬੀਤੇ ਦਿਨਾਂ ਦੇ ਵਿੱਚ ਕਾਫੀ ਜਿਹੜਾ ਐਕਟੀਵਿਟੀ ਜਿਹੜੀ ਉਹਨਾਂ ਨੇ ਅੱਜ ਦਿਖਾਈ ਆ, ਸੋ ਉਸ ਦੇ ਬਾਰੇ ਇੱਕ ਦੋ ਚੀਜ਼ਾਂ ਜਿਹੜੀਆਂ ਉਹਦੇ ਨਾਲ ਸੰਬੰਧਿਤ ਹੈਗੀਆਂ ਉਹ ਆਪਾਂ ਸਾਂਝੀਆਂ ਕਰਾਂਗੇ। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡਾ ਆਪਣਾ ਅਮਨ ਯਾਰ, ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਮੈਂ ਕਹਿੰਦੀ ਆ ਜੀ ਮੁੰਡੇ ਦਾ ਆਪਾਂ ਵਿਆਹ ਤਾਂ ਧਰ ਲਿਆ, ਪਰ ਮੈਨੂੰ ਤਾਂ ਐ ਲੱਗਦਾ ਵੀ ਟੈਨਸ਼ਨਾਂ ਨੂੰ ਹੀ ਘਰ ਕਰ ਲਿਆ। ਹਰ ਕੋਈ ਪੁੱਛਦਾ ਵੀ ਕੋਈ ਹਾਲ ਹੁਲ ਬੁੱਕ ਕਰ ਲਿਆ ਕਿ ਨਹੀਂ ਕਰ ਲਿਆ। ਉਹ ਭਗਵਾਨ ਨੇ ਐਵੇਂ ਨਾ ਜਾ ਘਬਰਾਈ, ਫਲਮਿੰਗੋ ਪੈਲਸ ਵਾਲੇ ਨੂੰ ਦੇ ਆਇਆ ਸਾਈ ਬਈ 1200 ਤੇ 700 ਦੀ ਕਪੈਸਿਟੀ ਵਾਲੇ 2 ਹਾਲ ਨੇ ਸੈਕਰਾਮੈਂਟੋ ਚ, ਬਲੇਹੋ ਚ ਵੀ 500 ਦੀ ਕਪੈਸਿਟੀ ਵਾਲਾ ਇੱਕ ਹਾਲ ਹੈਗਾ ਨਾ। ਹਾਲ ਚ ਫੁੱਲ ਬੱਤੀਆਂ ਵੀ ਲਾਉਣੇ ਆ ਤੇ ਵਿਆਹ ਦੀ ਭਾਜੀ ਚ ਸ਼ੱਕਰਪਾਰੇ ਵੀ ਪਾਉਣੇ ਆ। ਉਹ ਭਗਵਾਨ ਨੇ ਤੂੰ ਦਿਲ ਚ ਜਮਾ ਨਾ ਰੱਖ ਸ਼ੱਕ, ਉਹ ਸਾਰਾ ਕੁਝ ਹੀ ਦਿੰਦੇ ਆ ਚੱਕ। ਜੀ ਹਾਂ,
ਫਲੇਮਿੰਗੋ ਪੈਲੇਸ ਵਾਲਿਆਂ ਕੋਲ ਆਪਣਾ ਫੰਕਸ਼ਨ ਬੁੱਕ ਕਰਾਓ ਤੇ ਟੈਨਸ਼ਨ ਫ੍ਰੀ ਹੋ ਕੇ ਪ੍ਰਾਹੁਣਿਆਂ ਵਾਂਗੂ ਆਓ। ਉਹ ਦਿੰਦੇ ਨੇ ਪੂਰੇ ਕੈਲੀਫੋਰਨੀਆ 'ਚ ਕੇਟਰਿੰਗ ਦੀ ਸਰਵਿਸ, ਡੈਕੋਰੇਸ਼ਨ, ਡੀਜੇ, ਫੁੱਲ ਬਾਰ, ਭਾਜੀ ਤੇ ਮਠਿਆਈ ਦਾ ਪ੍ਰਬੰਧ ਵੀ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਪੌਲ 5103258433 510 325 8433 916 334 6000 916 334 6000। ਉਹ ਕਿੱਥੇ ਰਹਿ ਗਏ ਸੀ ਤੁਸੀਂ? ਮੈਂ ਕਾਦਾ ਉਡੀਕੀ ਜਾਣਾ ਤੁਹਾਨੂੰ। ਆਹ ਲਓ ਸਾਰਾ ਸਮਾਨ। ਇਹ ਇੰਨਾ ਸਾਰਾ ਸਮਾਨ? ਹੋਰ ਕੀ, ਹੁਣ ਮੈਂ ਸਾਰੀਆਂ ਕੁੜਤੀਆਂ ਵੀ ਲੈ ਆਈਆਂ, ਤੁਹਾਡੀਆਂ ਪੱਗਾਂ ਵੀ ਆ ਗਈਆਂ, ਮੁੰਡੇ ਦੀ ਸ਼ੇਰਵਾਨੀ ਵੀ ਲੈ ਆਈਆਂ ਤੇ ਰੁਮਾਲਾ ਸਾਹਿਬ ਵੀ ਲੈ ਆਈਆਂ। ਤੇ ਨਾਲੇ ਮੈਂ ਇੱਕ ਸਲਾਹ ਕਰਨੀ ਸੀ ਤੁਹਾਡੇ ਨਾਲ। ਹੁਣ ਆਪਣਾ 골ਡ ਖਰੀਦਣ ਵਾਲਾ ਹੀ ਰਹਿ ਗਿਆ ਤੇ ਕੱਲ ਤੁਸੀਂ ਮੇਰੇ ਨਾਲ ਚੱਲਿਓ। ਕਿੱਥੋਂ ਲੈਣਾ ਉਹ? ਬੱਗਾ ਪੈਲੇਸ ਤੋਂ ਹੀ। ਉਹਨਾਂ ਕੋਲ ਬਹੁਤ ਵਧੀਆ ਵੈਰਾਈਟੀ ਹੈ। ਅੱਛਾ। ਹਾਂ, ਆਪਾਂ ਉੱਥੋਂ ਸੋਨਾ ਵੀ ਖਰੀਦ ਸਕਦੇ ਆਂ ਤੇ ਨਾਲੇ ਜੇ ਕੱਲ ਨੂੰ ਲੋੜ ਪੈ ਜੇ ਤਾਂ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਆਂ। ਲਿਆ ਤਾਂ ਬਹੁਤ ਵਧੀਆ। ਬੱਗਾ ਪੈਲੇਸ, ਤੁਹਾਡੀਆਂ ਬਹੁਤ ਸਾਰੀਆਂ ਲੋੜਾਂ ਲਈ ਇੱਕੋ ਥਾਂ। ਬੱਗਾ ਪੈਲੇਸ 6618 ਫਲੋਰਿਨ ਰੋਡ, ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਰੋਹਿਤ ਜੀ ਨੂੰ ਕਾਲ ਕਰੋ 9163931872 916 393 1872। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। ਐਲਕ ਗਰੋਵ ਦਾ ਸਭ ਤੋਂ ਵੱਡਾ ਗਰੋਸਰੀ ਸਟੋਰ ਇੰਡੀਆ ਸਪਾਈਸਸ ਐਂਡ ਮਿਊਜ਼ਿਕ ਅੰਡਰ ਨਿਊ ਮੈਨੇਜਮੈਂਟ ਤੇ ਤੁਸੀਂ ਇਹਨਾਂ ਤੋਂ ਆਰਗੈਨਿਕ ਅਤੇ ਗਲੂਟਨ ਫ੍ਰੀ ਆਟਾ, ਦਾਲਾਂ ਅਤੇ ਮਸਾਲੇ ਵੀ ਖਰੀਦ ਸਕਦੇ ਹੋ। ਦੇਸੀ ਦਵਾਈਆਂ ਅਤੇ ਕੁਦਰਤੀ ਜੜੀਆਂ ਬੂਟੀਆਂ ਵੀ ਖਰੀਦ ਸਕਦੇ ਹੋ ਅਤੇ ਨਾਲ ਹੀ ਖਰੀਦ ਸਕਦੇ ਹੋ ਭਾਰਤੀ ਗਰੋਸਰੀ, ਮਸਾਲੇ, ਮਠਿਆਈਆਂ, ਬਰਤਨ, ਕਹੀ, ਦਾਤੀ, ਰੰਬੇ ਅਤੇ ਦੇਸੀ ਮੰਜੇ ਵੀ ਖਰੀਦ ਸਕਦੇ ਹੋ। ਤਾਜ਼ਾ ਸਬਜ਼ੀਆਂ ਹਰ ਰੋਜ਼ ਮਿਲਦੀਆਂ ਹਨ। ਪੰਜਾਬੀ ਸਟਾਈਲ ਆਟਾ, ਕਣਕ ਦਾ ਆਟਾ, ਮਲਟੀਗ੍ਰੇਨ ਆਟਾ ਅਤੇ ਸ਼ੂਗਰ ਕੰਟਰੋਲ ਆਟਾ ਖਰੀਦ ਸਕਦੇ ਹੋ ਅਤੇ ਇਸ ਦੇ ਨਾਲ ਹੀ ਮਿਲਸਟ੍ਰੀਮ ਨੈਚੁਰਲ ਫੂਡ ਵੱਲੋਂ ਤਿਆਰ ਕੀਤਾ ਹੋਇਆ ਸ਼ੂਗਰ ਕੰਟਰੋਲ ਆਟਾ ਅਤੇ ਮਿਲਸਟ੍ਰੀਮ ਗਲੂਟਨ ਫ੍ਰੀ ਆਟਾ ਵੀ ਖਰੀਦ ਸਕਦੇ ਹੋ। ਵਿਆਹ ਸ਼ਾਦੀ ਲਈ ਜਾਗੋ, ਢੋਲਕੀ, ਛੱਜ ਅਤੇ ਹੋਰ ਸਮਾਨ ਵੀ ਉਪਲਬਧ ਹੈ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਪਾਲ ਸਿੰਘ ਬੋਪਾਰਾਏ 9166911110 916 691 1110। ਇੰਡੀਆ ਸਪਾਈਸਸ ਐਂਡ ਮਿਊਜ਼ਿਕ 9059 ਬਰੋਸਵਿਲ ਰੋਡ ਸਵੀਟ 100 ਐਲਕ ਗਰੋਵ। ਬੀਜੇਸ ਗੇਅਰ ਪਿਛਲੇ 28 ਸਾਲਾਂ ਤੋਂ ਸੇਮ ਜਗ੍ਹਾ ਦੇ ਉੱਤੇ 501 ਗਲਾਈਡ ਐਵੀਨਿਊ ਵੈਸਟ ਸੈਕਰਾਮੈਂਟੋ ਵਿਖੇ ਟਰੱਕ ਟ੍ਰੇਲਰ ਦੀ ਰਿਪੇਅਰ ਕਰ ਰਹੇ ਹਨ। ਇਹ ਇੱਕ ਕੰਪਲੀਟ ਗੇਅਰ ਸ਼ਾਪ ਹੈ। ਹਰ ਤਰ੍ਹਾਂ ਦੀ ਟਰਾਂਸਮਿਸ਼ਨ 5 ਸਪੀਡ ਤੋਂ 18 ਸਪੀਡ ਰੀਬਿਲਡ ਲੈ ਸਕਦੇ ਹੋ। ਰੌਕਵੈਲ ਈਟਨ ਸਪਾਈਸਰ ਦੇ ਰੀਅਰ ਐਂਡ ਰੀਬਿਲਡ ਵੀ ਮਿਲਦੇ ਹਨ। ਹਰ ਤਰ੍ਹਾਂ ਦਾ ਯੂਜ਼ਡ ਟਰੱਕ ਪਾਰਟ ਇਹਨਾਂ ਦੇ ਕੋਲ ਮੌਜੂਦ ਹੈ। ਇੰਜਨ, ਰੇਡੀਏਟਰ, ਹੁੱਡ, ਡਿਫਰੈਂਸ਼ੀਅਲ, ਸਲਾਈਡਰ, ਡਰਾਈਵ ਲਾਈਨ, ਐਕਸਲ ਸ਼ਾਫਟ, ਫਿਊਲ ਟੈਂਕ, ਇਹ ਹਰ ਇੱਕ ਚੀਜ਼ ਇਹਨਾਂ ਦੇ ਕੋਲੋਂ ਤੁਸੀਂ ਲੈ ਸਕਦੇ ਹੋ ਤੇ ਹਮੇਸ਼ਾ ਸਟਾਕ ਦੇ ਵਿੱਚ ਹੁੰਦੀ ਹੈ। ਵੈਸਟ ਸੈਕਰਾਮੈਂਟੋ ਵਾਲੇ ਬੀਜੇਸ ਗੇਅਰਸ ਨੰਬਰ 916 372 3518 916 372 3518। ਇਹ ਆਪਣਾ ਬਿਜ਼ਨਸ ਸੈੱਲ ਕਰ ਰਹੇ ਹਨ ਵਿਦ ਇਨਵੈਂਟੋਰੀ। 10000 ਸਕੁਅਰ ਫੀਟ ਦੀਆਂ 2 ਬਿਲਡਿੰਗ ਲੀਜ਼ ਤੇ ਦੇਣਗੇ 28 ਸਾਲ ਤੋਂ ਸੇਮ ਜਗ੍ਹਾ ਤੇ। ਹੋਰ ਜਾਣਕਾਰੀ ਲਈ ਕਾਲ 916 372 3518 916 372 3518। ਪੰਜਾਬੀ ਕਲਚਰਲ ਸੈਂਟਰ USA ਫ੍ਰੈਜ਼ਨੋ ਵੱਲੋਂ ਤੁਹਾਡੇ ਆਪਣੇ ਸ਼ਹਿਰ ਫ੍ਰੈਜ਼ਨੋ ਦੇ ਵਿੱਚ ਪਹਿਲੀ ਵਾਰ ਸਿੱਖ ਇਤਿਹਾਸ ਅਤੇ ਪੰਜਾਬੀ ਸੱਭਿਆਚਾਰ ਦੇ ਉੱਘੇ ਚਿੱਤਰਕਾਰ ਜਰਨੈਲ ਸਿੰਘ ਆਰਟਿਸਟ ਦੀਆਂ ਕਲਾਕ੍ਰਿਤਾਂ ਦੀ ਨੁਮਾਇਸ਼ ਅਤੇ ਚਿੱਤਰਕਾਰੀ ਵਰਕਸ਼ਾਪ 14 ਜੁਲਾਈ ਦਿਨ ਐਤਵਾਰ ਤੋਂ 17 ਜੁਲਾਈ ਦਿਨ ਸ਼ੁੱਕਰਵਾਰ ਤੱਕ ਲਗਾਈ ਜਾ ਰਹੀ ਹੈ। ਇਸ 4 ਰੋਜ਼ਾ ਵਰਕਸ਼ਾਪ ਦੇ ਵਿੱਚ ਜਰਨੈਲ ਸਿੰਘ ਆਰਟਿਸਟ ਸਰੀ ਕੈਨੇਡਾ ਦੀ ਕਲਾ ਅਧਿਆਪਕ ਬਲਜੀਤ ਕੌਰ ਅਤੇ ਨੀਤੀ ਕੌਰ ਬੱਚਿਆਂ ਨੂੰ ਚਿੱਤਰਕਾਰੀ ਦੇ ਵੱਖ-ਵੱਖ ਪਹਿਲੂਆਂ ਦੇ ਬਾਰੇ ਸਿੱਖਿਆ ਦੇਣਗੇ। ਨੁਮਾਇਸ਼ ਅਤੇ ਕਲਾ ਵਰਕਸ਼ਾਪ ਦਾ ਸਮਾਂ ਰੋਜ਼ਾਨਾ ਸਵੇਰੇ 10 ਵਜੇ ਤੋਂ ਬਾਅਦ ਦੁਪਹਿਰ 1 ਵਜੇ ਤੱਕ। ਪਤਾ ਪੰਜਾਬੀ ਰੇਡੀਓ USA ਦੇ ਫ੍ਰੈਜ਼ਨੋ ਸਟੂਡੀਓ ਕੰਪਲੈਕਸ ਦੇ ਵਿੱਚ ਪੰਜਾਬੀ ਕਲਚਰ ਸੈਂਟਰ USA 2125 ਨਾਰਥ ਬਾਰਟਨ ਐਵੀਨਿਊ ਫ੍ਰੈਜ਼ਨੋ। ਚਿੱਤਰਕਾਰੀ ਪੇਂਟਿੰਗ ਵਰਕਸ਼ਾਪ ਲਈ ਰਜਿਸਟ੍ਰੇਸ਼ਨ ਕਰਵਾਉਣ ਦੇ ਲਈ ਹੋਰ ਜਾਣਕਾਰੀ ਲਈ ਕਾਲ ਦਲਜੀਤ ਸਿੰਘ ਸਰਾ 5594039290 559 403 9290 ਤੇ ਪਹੁੰਚਿਓ ਜ਼ਰੂਰ। ਫ੍ਰੈਜ਼ਨੋ ਸ਼ਹਿਰ ਦੇ ਵਿੱਚ ਪਹਿਲੀ ਵਾਰ ਸਿੱਖ ਇਤਿਹਾਸ ਅਤੇ ਪੰਜਾਬੀ ਸੱਭਿਆਚਾਰ ਦੇ ਉੱਘੇ ਚਿੱਤਰਕਾਰ ਜਰਨੈਲ ਸਿੰਘ ਆਰਟਿਸਟ ਦੀਆਂ ਪੇਂਟਿੰਗਸ ਦੀ ਨੁਮਾਇਸ਼ ਅਤੇ ਚਿੱਤਰਕਾਰੀ ਵਰਕਸ਼ਾਪ 14 ਜੁਲਾਈ ਤੋਂ 17 ਜੁਲਾਈ ਤੱਕ। ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM.
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰ ਤੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਸਰੋਤਿਓ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ ਜੀ। ਧੰਨਵਾਦ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਤੇ ਸਰੋਤਿਓ ਅਗਲੀ ਖਬਰ ਵੱਲ ਚੱਲੀਏ। ਜਿਹੜੀ US ਸੁਪਰੀਮ ਕੋਰਟ ਨੇ ਅੱਜ ਇੱਕ ਰੂਲਿੰਗ ਦਿੱਤੀ ਆ। ਕੁਝ ਸਮਾਂ ਪਹਿਲਾਂ ਇੱਕ ਸੇਮ ਸੈਕਸ ਮੈਰਿਜ ਵਾਲਾ ਜਿਹੜਾ ਕਪਲ ਸੀਗਾ, ਉਹਨਾਂ ਨੇ ਇੱਕ ਬੇਕਰੀ ਤੋਂ ਜਿਹੜਾ ਆ ਕੇਕ ਆਰਡਰ ਕੀਤਾ ਸੀ ਤੇ ਉਹਨਾਂ ਨੇ ਉਹ ਜਿਹੜਾ ਕੇਕ ਆ ਉਹ ਦੇਣ ਤੋਂ ਨਾ ਕਰ ਦਿੱਤੀ ਸੀ ਵੀ ਇਹ ਜਿਹੜਾ ਆ ਸਾਡੇ ਧਰਮ ਦੇ ਉਲਟ ਹੈਗਾ ਤੇ ਅਸੀਂ ਤੁਹਾਨੂੰ ਕੇਕ ਨਹੀਂ ਦੇ ਸਕਦੇ। ਉਸ ਤੋਂ ਬਾਅਦ ਉਹਨਾਂ ਨੇ ਜਿਹੜਾ ਆ ਸੂ ਕੀਤਾ ਸੀ ਉਸ ਬੇਕਰੀ ਦੇ ਉੱਤੇ ਤੇ ਜਿਹੜੀਆਂ ਲੋਅਰ ਕੋਰਟਸ ਹੈਗੀਆਂ ਉਹਨਾਂ ਨੇ ਬੇਕਰੀ ਦੇ ਅਗੇਂਸਟ ਜਿਹੜਾ ਫੈਸਲਾ ਦਿੱਤਾ ਸੀ ਵੀ ਇਹ ਡਿਸਕ੍ਰਿਮੀਨੇਸ਼ਨ ਹੋਈ ਆ। ਪਰ ਅੱਜ ਜਿਹੜੀ ਸੁਪਰੀਮ ਕੋਰਟ ਨੇ ਜਿਹੜਾ ਰੂਲਿੰਗ ਹੈਗੀ ਆ ਉਹ ਜਿਹੜੀਆਂ ਲੋਅਰ ਕੋਰਟ ਦੀਆਂ ਸੀਗੀਆਂ ਉਹਨਾਂ ਦੇ ਅਗੇਂਸਟ ਫੈਸਲਾ ਦਿੱਤਾ ਆ ਤੇ ਉਹਨਾਂ ਨੇ ਇਹ ਕਿਹਾ ਹੈਗਾ ਆ ਵੀ ਜਿਹੜੀ ਆ ਬੇਕਰੀ ਉਹ ਨਾ ਕਰ ਸਕਦੀ ਹੈਗੀ ਆ। ਜੀ ਬਿਲਕੁਲ। ਇੱਦਾਂ ਤਾਂ ਪਹਿਲਾਂ ਵੀ ਬਹੁਤ ਸਾਰੇ ਕਈ ਜਿਹੜੇ ਮਾਮਲੇ ਆ ਅਦਾਲਤਾਂ ਤੱਕ ਜਿਹੜੇ ਆ ਉਹ ਪਹੁੰਚਦੇ ਰਹੇ ਨੇ ਤੇ ਹੁਣ ਕਿਤੇ ਨਾ ਕਿਤੇ ਜਿਹੜੇ ਇਸ ਤੋਂ ਪਹਿਲਾਂ ਇੱਦਾਂ ਹੀ ਜਸਟਿਸ ਨੇ ਇਹਨਾਂ ਦੇ ਖਿਲਾਫ ਵੀ ਜਿਹੜਾ ਇੱਕ ਵਾਰੀ ਜਿਹੜਾ ਫੈਸਲਾ ਉਹ ਸੁਣਾਇਆ ਸੀ। ਪਰ ਇਸ ਵਾਰ ਇਹਦੇ ਜਿਹੜੇ ਬੇਕਰਸ ਆ ਅਜਿਹੇ ਮਾਮਲੇ ਦੇ ਵਿੱਚ ਇਹਨਾਂ ਬੇਕਰਸ ਦੇ ਹੱਕ ਦੇ ਵਿੱਚ ਕਿਤੇ ਨਾ ਕਿਤੇ ਫੈਸਲਾ ਗਿਆ ਆ। ਸੁਪਰੀਮ ਕੋਰਟ ਨੇ 3 ਮਹੀਨੇ ਦੇ ਕਰੀਬ ਬਿਹਾਈਂਡ ਦ ਕਲੋਜ਼ ਡੋਰ ਇਸ ਕੇਸ ਨੂੰ ਜਿਹੜਾ ਡਿਸੀਜਨ ਦੇਣ ਦੇ ਉੱਤੇ ਸਮਾਂ ਲਿਆ ਜੀ। ਇਹ ਸੁਪਰੀਮ ਕੋਰਟ ਦੀ ਜੇ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਵਰਜੀਨੀਆ ਦੀਆਂ ਜਿਹੜੀਆਂ ਡਿਸਟ੍ਰਿਕਟਸ ਆ ਵੀ ਕਿਸ ਤਰੀਕੇ ਦੇ ਨਾਲ ਘੜੀਆਂ ਗਈਆਂ ਆ ਉਸ ਦੇ ਉੱਤੇ ਜਿਹੜੇ ਰਿਪਬਲਿਕਨ ਪਾਰਟੀ ਵਾਲੇ ਆ ਉਹਨਾਂ ਨੇ ਡੈਮੋਕ੍ਰੇਟਸ ਦੇ ਖਿਲਾਫ ਅਦਾਲਤ ਦਾ ਸਹਾਰਾ ਲਿਆ ਸੀਗਾ ਵੀ ਇਹਨਾਂ ਨੇ ਰੇਸ਼ੀਅਲੀ ਜੈਰੀਮੈਂਡਰਿੰਗ ਜਿਹੜੀ ਉਹ ਕੀਤੀ ਆ। ਜੈਰੀਮੈਂਡਰਿੰਗ ਉਹ ਚੀਜ਼ ਇੱਕ ਪ੍ਰੋਸੈਸ ਨੂੰ ਕਿਤੇ ਨਾ ਕਿਤੇ ਆਖਿਆ ਜਾਂਦਾ ਹੈ ਜਿੱਥੇ ਕਿ ਜਿਨ੍ਹਾਂ ਦੀ ਮੈਜੋਰਟੀ ਹੁੰਦੀ ਆ ਉਹ ਡਿਸਟ੍ਰਿਕਟਸ ਨੂੰ ਆਪਣੇ ਹਿਸਾਬ ਦੇ ਨਾਲ ਜਿਹੜੇ ਉਹ ਘੜ ਲੈਂਦੇ ਆ ਤੇ ਉਹ ਇਸ ਹਿਸਾਬ ਦੇ ਨਾਲ ਘੜਦੇ ਨੇ ਵੀ ਜਿਹੜੀਆਂ ਉਹਨਾਂ ਨੂੰ ਓਵਰਆਲ ਮੈਜੋਰਟੀ ਦੇ ਵਿੱਚ ਫਾਇਦਾ ਹੋਵੇ। ਵੀ ਬਹੁਤੀਆਂ ਡਿਸਟ੍ਰਿਕਟਸ ਫਿਰ ਉਸ ਹਿਸਾਬ ਨਾਲ ਬਣਾਉਂਦੇ ਆ ਵੀ ਮੈਜੋਰਟੀ ਜਿਹੜੀ ਉਹਨਾਂ ਦੀ ਬਣੇ ਵੀ ਚਾਹੇ ਉਹ ਰੇਸ ਨੂੰ ਦੇਖਦੇ ਹੋਏ ਕਈ ਦੀ ਆਖਿਆ ਜਾਂਦਾ ਆ, ਇਹ ਕਥਿਤ ਤੌਰ 'ਤੇ ਆਖਿਆ ਜਾਂਦਾ ਹੈ ਕਿਉਂ। ਪਰ ਗੱਲ ਇਹ ਆ ਵੀ ਇਹ ਸੰਵਿਧਾਨ ਇਹਨਾਂ ਨੂੰ ਇਜਾਜ਼ਤ ਦਿੰਦਾ ਆ ਵੀ ਤੁਸੀਂ ਇਸ ਤਰੀਕੇ ਦੇ ਨਾਲ ਡਿਸਟ੍ਰਿਕਟਸ ਜਿਹੜੀਆਂ ਆ ਉਹ ਘੜੀਆਂ ਜਾ ਸਕਦੀਆਂ ਆ। ਸੋ ਸੁਪਰੀਮ ਕੋਰਟ ਨੇ ਜਿਹੜਾ ਚੈਲੰਜ ਇਹਨਾਂ ਨੂੰ ਆਇਆ ਸੀ ਪਹੁੰਚਿਆ ਸੀਗਾ ਰਿਪਬਲਿਕਨ ਪਾਰਟੀ ਦੇ ਵੱਲੋਂ, ਉਸ ਚੈਲੰਜ ਨੂੰ ਕਹਿੰਦੇ ਉਹਨਾਂ ਨੇ ਥਰੋ ਆਊਟ ਕਰ ਦਿੱਤਾ। ਕਹਿੰਦੇ ਵੀ ਇਸ ਦੇ ਵਿੱਚ ਜਿਹੜੇ ਡੈਮੋਕ੍ਰੇਟਸ ਉਹਨਾਂ ਨੇ ਕੁਛ ਵੀ ਜਿਹੜਾ ਉਹ ਗਲਤ ਨਹੀਂ ਕੀਤਾ। ਇਹ ਮਾਮਲਾ ਵਰਜੀਨੀਆ ਜਿਹੜੀ ਸਟੇਟ ਆ ਉਸ ਦੀਆਂ ਡਿਸਟ੍ਰਿਕਟਸ ਆ ਉਸ ਨੂੰ ਲੈ ਕੇ ਸੀ। 140 ਸੀਟਾਂ ਨੂੰ ਲੈ ਕੇ ਰੌਲਾ ਰੱਪਾ ਜਿਹੜਾ ਉਹ ਪੈ ਰਿਹਾ ਸੀਗਾ ਤੇ ਉੱਥੇ ਕਹਿੰਦੇ ਆ ਵੀ ਇਸ ਡਿਸੀਜਨ ਦੇ ਨਾਲ ਜਿਹੜੇ ਡੈਮੋਕ੍ਰੇਟਸ ਆ ਉਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਫਾਇਦਾ ਹੋ ਸਕਦਾ। 1995 ਤੋਂ ਬਾਅਦ ਦੇ ਵਿੱਚ ਕਹਿੰਦੇ ਪਹਿਲੀ ਵਾਰੀ ਹੋ ਸਕਦਾ ਆ ਵੀ ਇਹ ਮੈਜੋਰਟੀ ਦੇ ਵਿੱਚ GOP ਇਸ ਟਾਈਮ ਹੋਲਡ ਕਰਦੀ, ਉੱਥੇ 2 ਸੀਟ ਦੀ ਮੈਜੋਰਟੀ ਹੋਲਡ ਕਰਦੀ ਆ ਦੋਨਾਂ ਹੀ ਹਾਊਸ ਦੇ ਵਿੱਚ। ਵੀ ਹੋ ਸਕਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਡੈਮੋਕ੍ਰੇਟਸ ਆ ਉੱਥੇ ਆ ਸਕਣ। ਇੱਦਾਂ ਦਾ ਹੀ ਰੌਲਾ ਜਿਹੜੇ ਡੈਮੋਕ੍ਰੇਟ ਵਾਲੇ ਆ ਰਿਪਬਲਿਕਨ ਪਾਰਟੀ ਦੇ ਖਿਲਾਫ ਵੀ ਜਿਹੜੇ ਆ ਕਈ ਹੋਰ ਸਟੇਟਸ ਦੇ ਵਿੱਚ ਉਹ ਪਾਉਂਦੇ ਰਹਿੰਦੇ ਆ। ਸੋ ਜੈਰੀਮੈਂਡਰਿੰਗ ਅਜਿਹਾ ਕਾਨੂੰਨ ਹੈਗਾ ਹਰਜੋਤ ਸਿੰਘ ਜੀ ਜਿਸ ਦੇ ਕਰਕੇ ਜਿਹੜੇ ਕਾਨੂੰਨ ਘਾੜੇ ਨੇ ਉਹ ਆਪਣੇ ਹਿਸਾਬ ਦੇ ਨਾਲ ਜਿਹੜੀਆਂ ਡਿਸਟ੍ਰਿਕਟਸ ਆ ਉਹ ਹਲਕੇ ਆ ਉਹ ਘੜ ਲੈਂਦੇ ਨੇ ਜੀ। ਅਗਲੀ ਖਬਰ ਜਿਹੜੀ ਇੱਕ ਨਾਰਥ ਕੋਰੀਆ ਤੋਂ ਆ ਰਹੀ ਆ। ਕਹਿੰਦੇ ਨਾਰਥ ਕੋਰੀਆ ਦੇ ਵਿੱਚ ਹੋ ਸਕਦਾ ਇੱਕ ਭੁਚਾਲ ਆਇਆ ਹੋਵੇ ਜਿਹਦੇ ਨਾਲ ਬਹੁਤ ਜ਼ਿਆਦਾ ਜਿਹੜਾ ਪੈਨਿਕ ਖਾਸ ਕਰਕੇ ਨਾਰਥ ਕੋਰੀਆ ਦਾ ਜਿਹੜਾ ਚਾਈਨਾ ਦਾ ਬਾਰਡਰ ਆ ਉੱਥੇ ਹੋਇਆ ਹੈਗਾ ਤੇ ਕਈ ਇਹ ਵੀ ਖਬਰਾਂ ਆਈਆਂ ਵੀ ਕਹਿੰਦੇ ਹੋ ਸਕਦਾ ਇਹ ਬਹੁਤ ਵੱਡਾ ਜਿਹੜਾ ਐਕਸਪਲੋਜ਼ਨ ਜਿਹੜਾ ਹੋਇਆ ਹੋਵੇ ਚਾਈਨਾ ਤੇ ਨਾਰਥ ਕੋਰੀਆ ਦੇ ਬਾਰਡਰ ਦੇ ਉੱਪਰ। ਬਿਲਕੁਲ ਜੀ। ਇਸ ਤੋਂ ਪਹਿਲਾਂ ਵੀ ਇੱਕ ਵਾਰੀ ਹਰਜੋਤ ਸਿੰਘ ਜੀ ਉਸ ਦੇ ਲਾਗੇ ਕਹਿੰਦੇ ਵੀ ਉਦੋਂ ਇਹਨਾਂ ਨੇ ਇੱਕ ਨਿਊਕਲੀਅਰ ਟੈਸਟ ਕੀਤਾ ਸੀਗਾ ਨਾਰਥ ਕੋਰੀਆ ਵਾਲਿਆਂ ਨੇ। ਅੱਜ ਤੋਂ ਕਾਫੀ ਸਮੇਂ ਪਹਿਲਾਂ ਦੀ ਜਿਹੜੀ ਇਹ ਗੱਲ ਹੈਗੀ, ਕਈ ਮਹੀਨੇ ਪਹਿਲਾਂ ਦੀ। ਤੇ ਉਸ ਤੋਂ ਬਾਅਦ ਜਿਹੜੀ ਮਾਊਂਟੇਨ ਹੀ ਜਿਹੜੀ ਉਹ ਪੂਰੀ ਦੀ ਪੂਰੀ ਖਿਸਕ ਗਈ ਸੀਗੀ, ਉਹ ਵੀ ਚਾਈਨਾ ਤੇ ਨਾਰਥ ਕੋਰੀਆ ਦੇ ਬਾਰਡਰ ਦੇ ਉੱਤੇ ਸੀ। ਤੇ ਉਦੋਂ ਤੋਂ ਬਾਅਦ ਦੇ ਵਿੱਚ ਚਾਈਨਾ ਨੇ ਚੰਗੀਆਂ ਅੱਖਾਂ ਵੀ ਜਿਹੜੀਆਂ ਉਹ ਦਿਖਾਈਆਂ ਸੀ ਨਾਰਥ ਕੋਰੀਆ ਨੇ। ਉਸ ਤੋਂ ਬਾਅਦ ਸਮਿਟਸ ਵਗੈਰਾ ਵੀ ਹੋਈਆਂ ਪਰ ਉਹ ਕਿਸੇ ਨਤੀਜੇ ਦੇ ਉੱਤੇ ਜਿਹੜੀਆਂ ਪਹੁੰਚ ਨਹੀਂ ਸੀ ਸਕੀਆਂ ਜਿਹੜੀਆਂ ਅਮਰੀਕਾ ਦੇ ਨਾਲ ਨਾਰਥ ਕੋਰੀਆ ਦੀਆਂ ਹੋਈਆਂ ਸੀ। ਤੇ ਹੁਣ ਸ਼ੱਕ ਲੋਕਾਂ ਦਾ ਇਸ ਪਾਸੇ ਵੱਲ ਨੂੰ ਜ਼ਿਆਦਾ ਆ ਵੀ ਇਹਨਾਂ ਨੇ ਕਿਤੇ ਫੇਰ ਕੋਈ ਇੱਦਾਂ ਦਾ ਟੈਸਟ ਵਗੈਰਾ ਇਹਨਾਂ ਕੀਤਾ ਹੋਵੇ ਜਿਸ ਦੇ ਕਰਕੇ ਐਕਚੁਅਲ ਦੇ ਵਿੱਚ ਟ੍ਰੈਮਰਸ ਅਰਥਕੇਕ ਭੁਚਾਲ ਦੇ ਝਟਕੇ ਟਾਈਪ ਜਿਹੜੇ ਉਹ ਮਹਿਸੂਸ ਕੀਤੇ ਗਏ। ਹੁਣ ਹਰਜੋਤ ਸਿੰਘ ਜੀ ਸਮੱਸਿਆ ਤਾਂ ਇਹ ਆ ਵੀ ਜੇ ਉੱਥੇ ਏਡਾ ਵੱਡਾ ਕੋਈ ਭੁਚਾਲ ਜੀ ਆਉਂਦਾ ਆ
ਲੋਕ ਉੱਥੇ ਮਾਰੇ ਜਾਂਦੇ ਆ, ਤੇ ਉਹਨਾਂ ਦਾ ਜਿਹੜਾ ਉਹ ਡਿਕਟੇਟਰ ਹੈਗਾ ਆ ਕਿਮ ਜੋਂਗ ਉਨ, ਉਹਨੇ ਕਿਹੜਾ ਬਾਹਰੋਂ ਕੋਈ ਸਹਾਇਤਾ ਜਿਹੜੀ ਲੈਣੀ ਆ। ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਕਈ ਰਾਸ਼ਨ ਦੀਆਂ ਕਹਿੰਦੇ ਕਿਸ਼ਤੀਆਂ ਵਾਪਸ ਮੋੜ ਦਿੱਤੀਆਂ, ਕਹਿੰਦੇ ਵੀ 200-300 ਟਨ ਤੋਂ ਘੱਟ ਅਸੀਂ ਚੀਜ਼ ਨਹੀਂ ਲੈਣੀ, ਵੀ ਜੇ ਤੁਸੀਂ ਇੰਨੀ ਦਓਗੇ ਤਾਂ ਅਸੀਂ ਜਿਹੜੀ ਹੈ ਤੁਹਾਡੇ ਤੋਂ ਰਾਸ਼ੀ ਜਿਹੜੀ ਉਹ ਲਵਾਂਗੇ, ਰਾਹਤ ਜਿਹੜੀ ਉਹ ਲਵਾਂਗੇ। ਸੋ ਇੱਦਾਂ ਦੇ ਤੇ ਉਹ ਕੰਮ ਕਰਦੇ ਆ, ਤੇ ਲੋਕਾਂ ਦਾ ਉੱਥੇ ਆਲਰੇਡੀ ਬਹੁਤ ਬੁਰਾ ਹਾਲ ਆ ਜੀ। ਅਗਲੀ ਖਬਰ ਜਿਹੜੀ ਆ ਉਹ ਫਿਲਾਡੈਲਫੀਆ ਤੋਂ ਆ ਰਹੀ ਆ। ਫਿਲਾਡੈਲਫੀਆ ਦੇ ਵਿੱਚ ਪਿਛਲੇ ਸੰਡੇ ਕਹਿੰਦੇ ਪਈ ਇੱਕ ਗ੍ਰੈਜੂਏਸ਼ਨ ਪਾਰਟੀ ਜਿਹੜੀ ਆ ਉਹਦੇ ਉੱਤੇ ਸ਼ੂਟਿੰਗ ਹੋਈ, ਜਿਹਦੇ ਨਾਲ 1 ਜਾਣੇ ਦੀ ਮੌਤ ਹੋ ਗਈ ਤੇ 6 ਜਾਣੇ ਜਿਹੜੇ ਆ ਉਹ ਪੂਰੀ ਤਰ੍ਹਾਂ ਫੱਟੜ ਹੋਏ। ਜਿਹੜੇ ਵਿਕਟਮਸ ਸੀਗੇ ਕਹਿੰਦੇ ਭਈ ਸਾਰੇ 25 ਸਾਲਾਂ ਤੋਂ ਥੱਲੇ ਦੀ ਏਜ ਵਾਲੇ ਸੀਗੇ, ਤੇ ਕਰਾਊਡ ਦੇ ਉੱਤੇ ਇਨਡਿਸਕ੍ਰਿਮੀਨੇਟਲੀ ਕਹਿੰਦੇ ਫਾਇਰਿੰਗ ਹੋਈ ਹੈਗੀ ਆ। ਪੈਸਚੈਲ ਪਲੇਗਰਾਊਂਡ ਜਿਹੜਾ ਸਾਊਥ ਵੈਸਟ ਫਿਲਾਡੈਲਫੀਆ 'ਚ ਹੈਗਾ ਆ, 10 ਵਜੇ ਰਾਤ ਨੂੰ ਉੱਥੇ ਫਾਇਰਿੰਗ ਹੋਈ ਆ। ਸੋ ਪਾਰਟੀ ਚੱਲ ਰਹੀ ਸੀ ਗ੍ਰੈਜੂਏਸ਼ਨ ਦੀ, ਜੇ ਤੋਂ ਬਾਅਦ ਜਿਹੜੀ ਆ ਗੋਲੀਆਂ ਚੱਲੀਆਂ ਤੇ 1 ਜਣੇ ਦੀ ਮੌਤ ਹੋ ਗਈ ਤੇ 5 ਜਣੇ ਫੱਟੜ ਹੋ ਗਏ। ਜੀ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਆ ਰਹੀ ਆ, ਇਜਿਪਟ ਮਿਸਰ ਦਾ ਜਿਹੜਾ ਮੁਹੰਮਦ ਮੋਰਸੀ ਸੀਗਾ, ਇੱਕ ਟਾਈਮ ਦੇ ਉੱਤੇ ਉੱਥੇ ਦਾ ਪ੍ਰੈਜ਼ੀਡੈਂਟ ਰਿਹਾ ਸੀ, ਉਸ ਨੂੰ ਬਾਹਰ ਕਹਿੰਦੇ ਆ ਮੁਲਕ ਤੋਂ ਕੱਢ ਦਿੱਤਾ ਸੀਗਾ। ਹੁਣੇ ਕੁਝ ਸਮਾਂ ਪਹਿਲਾਂ ਦੀ ਇਹ ਜਿਹੜੀ ਖਬਰ ਆ ਰਹੀ ਆ ਵੀ ਕਹਿੰਦੇ ਆ ਉੱਥੋਂ ਦੇ ਮਿਸਰ ਦੇ ਮੀਡੀਆ ਰਿਪੋਰਟਾਂ ਦੇ ਮੁਤਾਬਕ ਉਸ ਦੀ ਇੱਕ ਤਾਂ ਟਰਾਇਲ ਦਾ ਉਹ ਸਾਹਮਣਾ ਕਰ ਰਿਹਾ ਸੀਗਾ, ਉਸ ਦੇ ਉੱਤੇ ਜਿਹੜੇ ਵੱਖੋ ਵੱਖਰੇ ਜਿਹੜੇ ਦੋਸ਼ ਆ ਉਹਦੇ ਉੱਤੇ ਲਾਏ ਗਏ ਸੀ। 2013 ਤੋਂ ਉਸ ਨੂੰ ਕੈਦ ਕਰਕੇ ਰੱਖਿਆ ਹੋਇਆ ਸੀਗਾ, ਤੇ ਕਹਿੰਦੇ ਵੀ ਉਸ ਦੀ ਕਥਿਤ ਤੌਰ ਦੇ ਉੱਤੇ ਜਿਹੜੇ ਹਾਰਟ ਅਟੈਕ ਦੇ ਨਾਲ ਮੌਤ ਹੋਈ ਆ। ਹੁਣੇ ਕੁਝ ਮਿੰਟ ਪਹਿਲਾਂ ਦੀ ਇਹ ਜਿਹੜੀ ਖਬਰ ਉੱਥੇ ਉਹ ਆਈ ਆ। 2013 ਦੇ ਵਿੱਚ ਵੈਸੇ ਤਾਂ ਦੇਖੋ ਹਰਜੋਤ ਸਿੰਘ ਜੀ ਉਸ ਨੂੰ ਵੋਟਾਂ ਦੇ ਨਾਲ ਅਗਲਾ ਜਿੱਤ ਕੇ ਰਾਸ਼ਟਰਪਤੀ ਬਣਿਆ ਸੀਗਾ, ਪਰ ਜਦੋਂ ਉੱਥੇ ਫੌਜੀ ਕੂਪ ਕੀਤਾ ਗਿਆ, ਮਿਲਟਰੀ ਕੂਪ ਹੋਇਆ, ਉਦੋਂ ਉਸ ਦੀ ਜਿਹੜੀ ਸਰਕਾਰ ਆ ਉਹ ਭੁੰਜੇ ਲਾ ਦਿੱਤੀ ਗਈ ਤੇ ਉਸ ਤੋਂ ਹੀ ਇਸ ਨੂੰ ਕੈਦ ਕਰਕੇ ਰੱਖਿਆ ਹੋਇਆ ਸੀਗਾ, ਤੇ ਹੁਣ ਖਬਰ ਆ ਰਹੀ ਆ ਵੀ ਉਸ ਦੀ ਮੌਤ ਹੋ ਗਈ ਆ। ਜੀ। ਅਗਲੀ ਖਬਰ ਜਿਹੜੀ ਆ ਉਹ ਹਾਂਗਕਾਂਗ ਤੋਂ ਆ ਰਹੀ ਆ। ਹਾਂਗਕਾਂਗ ਦੇ ਵਿੱਚ ਪਿਛਲੇ ਦਿਨਾਂ ਤੋਂ ਕਾਫੀ ਜਿਹੜੇ ਵੱਡੇ ਪ੍ਰੋਟੈਸਟ ਹੈਗੇ ਆ ਉਹ ਹੋ ਰਹੇ ਹੈਗੇ ਆ ਇੱਕ ਐਕਸਟ੍ਰੈਡੀਸ਼ਨ ਟਰੀਟੀ ਦੇ ਸੰਬੰਧ ਦੇ ਵਿੱਚ, ਭਈ ਕੋਈ ਵੀ ਜਿਹੜਾ ਉੱਥੇ ਦਾ ਬੰਦਾ ਆ ਉਹਨੂੰ ਐਕਸਟ੍ਰਾਡਾਈਟ ਕੀਤਾ ਜਾ ਸਕਦਾ, ਮੇਬੀ ਚਾਈਨਾ ਨੂੰ। ਤੇ ਕਹਿੰਦੇ ਭਈ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੇ ਆ ਮੁਜ਼ਾਹਰੇ ਉੱਥੇ ਹੋਏ ਹੈਗੇ ਆ। ਬਹੁਤ ਸਾਰੇ ਡਰੋਨ ਫੁਟੇਜ ਜਿਹੜੀਆਂ ਆ ਉਹ ਮੁਜ਼ਾਹਰਿਆਂ ਦੀਆਂ ਬਾਹਰ ਆ ਰਹੀਆਂ, ਤੇ ਹੁਣ ਜਿਹੜੇ ਮੁਜ਼ਾਹਰਾਕਾਰੀ ਆ ਉਹਨਾਂ ਨੇ ਇਹ ਡਿਮਾਂਡ ਕੀਤੀ ਆ ਵੀ ਜਿਹੜਾ ਹਾਂਗਕਾਂਗ ਦਾ ਚੀਫ ਐਗਜ਼ੀਕਿਊਟਿਵ ਆਫਿਸਰ ਹੈਗਾ ਆ ਉਹਨੂੰ ਜਿਹੜਾ ਆ ਇਮੀਡੀਏਟਲੀ ਜਿਹੜਾ ਰਿਜ਼ਾਈਨ ਕਰ ਦੇਣਾ ਚਾਹੀਦਾ ਹੈਗਾ, ਤੇ ਜਿਹੜੀ ਐਕਸਟ੍ਰੈਡੀਸ਼ਨ ਟਰੀਟੀ ਵਾਲਾ ਜਿਹੜਾ ਚੱਲ ਰਿਹਾ ਮਾਮਲਾ ਉਸ ਨੂੰ ਵੀ ਇੱਕਦਮ ਠੱਪ ਕੀਤਾ ਜਾਣਾ ਚਾਹੀਦਾ ਹੈਗਾ। ਜੀ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਇੱਕ ਖਬਰ ਆ ਰਹੀ ਆ ਕਾਸਕੋ ਦੇ ਨਾਲ ਸੰਬੰਧਿਤ ਆ। ਕਰੋਨਾ ਦਾ ਜਿਹੜਾ ਇਲਾਕਾ ਰਿਵਰ ਸਾਈਡ ਵਾਲੇ ਪਾਸੇ ਆ, ਉੱਥੇ ਕੱਲ੍ਹ ਇੱਕ ਆਫ ਡਿਊਟੀ ਪੁਲਿਸ ਅਫਸਰ ਨੇ ਇੱਕ ਬੰਦੇ ਨੂੰ ਗੋਲੀ ਮਾਰ ਕੇ ਉੱਥੇ ਜਿਹੜਾ ਉਹ ਮਾਰ ਦਿੱਤਾ। ਇਸ ਖਬਰ ਦੇ ਪਿੱਛੇ ਇਹ ਗੱਲ ਜਿਹੜੀ ਸਾਹਮਣੇ ਆ ਰਹੀ ਆ ਵੀ ਕਹਿੰਦੇ ਵੀ ਜਿਸ ਦੇ ਗੋਲੀ ਵੱਜੀ ਆ, ਪੁਲਿਸ ਵਾਲੇ ਦਾ ਕਹਿਣ ਦੇ ਮੁਤਾਬਕ ਉਸ ਦਾ ਆਰਗੂਮੈਂਟ ਹੋਇਆ ਪਹਿਲੋਂ ਪੁਲਿਸ ਵਾਲੇ ਦੇ ਨਾਲ, ਤੇ ਉਹ ਆਫ ਡਿਊਟੀ ਸੀਗਾ ਉੱਦਾਂ, ਪਰ ਉਸਨੇ ਆਪਣੀ ਜਿਹੜੀ ਬੰਦੂਕ ਕੱਢ ਕੇ ਉਸ 'ਤੇ ਗੋਲੀ ਮਾਰ ਦਿੱਤੀ। ਕਰੋਨਾ ਪੁਲਿਸ ਡਿਪਾਰਟਮੈਂਟ ਦੇ ਦੁਆਰਾ ਦੱਸਿਆ ਗਿਆ ਵੀ 32 ਸਾਲਾਂ ਦਾ ਕੈਨਥ ਫ੍ਰੈਂਚ ਨਾਂ ਦਾ ਰਿਵਰ ਸਾਈਡ ਦਾ ਜਿਹੜਾ ਰਹਿਣ ਵਾਲਾ ਆ, ਉਸ ਦੀ ਹੱਤਿਆ ਹੋਈ ਆ, ਤੇ ਕਹਿੰਦੇ ਵੀ ਉਸ ਨੇ ਅਸੌਲਟ ਕੀਤਾ ਪਹਿਲਾਂ ਲਾਸ ਐਂਜਲਸ ਪੁਲਿਸ ਡਿਪਾਰਟਮੈਂਟ ਦੇ ਆਫ ਡਿਊਟੀ ਪੁਲਿਸ ਅਫਸਰ ਦੇ ਉੱਤੇ, ਤੇ ਉਸਨੇ ਗੋਲੀ ਮਾਰੀ ਹੈ। ਇਹ ਪੁਲਿਸ ਅਫਸਰ ਦੇ ਦੁਆਰਾ ਕਿਹਾ ਗਿਆ ਆ, ਪਰ ਜਿਹੜਾ ਮਾਰਿਆ ਗਿਆ ਆ ਉਸ ਦੇ ਪਰਿਵਾਰ ਦੇ ਵੱਲੋਂ ਇਹ ਕਿਹਾ ਗਿਆ ਵੀ ਕਹਿੰਦੇ ਵੀ ਕੋਈ ਅਨਪ੍ਰੋਵੋਕਡ ਅਟੈਕ ਜਿਹੜਾ ਪੁਲਿਸ ਵਾਲੇ ਨੇ ਇਸ ਦੇ ਉੱਤੇ ਮੁੰਡੇ ਦੇ ਉੱਤੇ ਜਿਹੜਾ ਉਹ ਕਰ ਦਿੱਤਾ। ਤੇ ਇਹ ਦੱਸਿਆ ਜਾ ਰਿਹਾ ਸੀਗਾ, ਕਹਿੰਦਾ ਵੀ ਇੱਕ ਕਹਿੰਦੇ ਬੋਲਦਾ ਵਗੈਰਾ ਤਾਂ ਉਹ ਵੈਸੇ ਘੱਟ ਹੀ ਸੀਗਾ, ਤੇ ਪਰ ਪਤਾ ਨਹੀਂ ਕੀ ਜਿਹੜੀ ਉਹ ਗੱਲ ਹੋਈ ਜਿਸ ਦੇ ਕਰਕੇ ਇਹ ਇਸ ਪਾਸੇ ਵੱਲ ਨੂੰ ਵਧਿਆ। ਤੇ ਕਈਆਂ ਦਾ ਇਹ ਕਹਿਣਾ ਹੈ ਵੀ ਆਰਗੂਮੈਂਟ ਜਿਹੜਾ ਇਨਸਾਈਡ ਸ਼ਾਇਦ ਉਹ ਹੋਇਆ ਸੀ, ਤੇ ਬਾਹਰ ਆ ਕੇ ਜਿਹੜੀ ਆ ਇਸ ਤਰੀਕੇ ਦੇ ਨਾਲ ਗੋਲੀ ਚੱਲੀ ਆ। ਫ੍ਰੈਂਚ ਦਾ ਜਿਹੜਾ ਮੁੰਡਾ ਮਾਰਿਆ ਗਿਆ, ਫ੍ਰੈਂਚ 32 ਸਾਲਾਂ ਦਾ ਉਹਦਾ ਕਜ਼ਨ ਜਿਹੜਾ ਆ ਰਿਕ, ਉਸ ਨੇ ਇਹ ਦੱਸਿਆ ਸੀ ਲਾਸ ਐਂਜਲਸ ਟਾਈਮਜ਼ ਨੂੰ ਵੀ ਇੱਕ ਨਾਨ ਵਰਬਲ ਤੇ ਉਹ ਇੱਕ ਇੰਟਲੈਕਚੁਅਲ ਡਿਸੇਬਿਲਿਟੀ ਦਾ ਮਾਰਿਆ ਹੋਇਆ ਮੁੰਡਾ ਸੀਗਾ, ਤੇ ਜ਼ਿਆਦਾਤਰ ਕਹਿੰਦਾ ਵੀ ਅਜਿਹੇ ਆਰਗੂਮੈਂਟਸ ਤੋਂ ਉਹ ਪਰੇ ਹੀ ਰਹਿੰਦਾ ਆ, ਪਰ
ਪਤਾ ਨਹੀਂ ਕੀ ਗੱਲ ਹੋਈ, ਪਰ ਇਹ ਮੁੰਡਾ ਜਿਹੜਾ ਉਹ ਹੁਣ ਉੱਥੇ ਮਾਰਿਆ ਗਿਆ ਹੈ। ਹੁਣ ਇਸ ਦੀ ਜਾਂਚ ਜਿਹੜੀ ਹੈ ਪੁਲਿਸ ਅਧਿਕਾਰੀ ਕਰ ਰਹੇ ਆ ਪੂਰੇ ਮਾਮਲੇ ਦੀ, ਵੀ ਆਫ ਡਿਊਟੀ ਵਾਲੇ ਨੇ ਜਿਹੜਾ ਪੁਲਿਸ ਅਫਸਰ ਨੇ ਕਿਉਂ ਗੋਲੀ ਚਲਾਈ ਸੀ। ਜੀ, ਅਗਲੀ ਖਬਰ ਵੱਲ ਚੱਲੀਏ। ਜਿਹੜੀ ਹੂਵਾਈ ਕੰਪਨੀ ਹੈਗੀ ਆ, ਜਿਹਦੇ ਉੱਤੇ US ਗਵਰਨਮੈਂਟ ਨੇ ਇੱਕ ਤਰ੍ਹਾਂ ਨਾਲ ਬੈਨ ਹੀ ਲਾਇਆ ਹੈਗਾ, ਉਹਨਾਂ ਦੀਆਂ ਜਿਹੜੀ ਕਹਿੰਦੇ ਸ਼ਿਪਮੈਂਟਸ ਹੈਗੀਆਂ 40 ਤੋਂ 60% ਜਿਹੜੀ ਆ ਇੰਟਰਨੈਸ਼ਨਲ ਜਿਹੜੀ ਜਾਣੀ ਸੀ ਉਹਨੂੰ ਕੱਟ ਕਰ ਦਿੱਤਾ ਗਿਆ ਹੈਗਾ ਆ। 2018 ਦੇ ਵਿੱਚ ਕਹਿੰਦੇ ਉਹਨਾਂ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਆਪਣੇ ਫੋਨ ਹੈਗੇ ਆ ਬਾਹਰਲੇ ਮੁਲਕਾਂ ਨੂੰ ਭੇਜੇ ਸੀਗੇ ਇੰਟਰਨੈਸ਼ਨਲੀ। 206 ਮਿਲੀਅਨ ਫੋਨ ਉਹਨਾਂ ਨੇ ਸੋਲਡ ਕੀਤੇ ਸੀ 2018 ਦੇ ਵਿੱਚ। ਅਤੇ ਹੁਣ ਜਿਹੜਾ ਕਿਉਂਕਿ ਉਹਨਾਂ ਦੇ ਉੱਤੇ ਬੈਨ ਲਾਇਆ ਗਿਆ ਅਤੇ ਇੰਟਰਨੈਸ਼ਨਲ ਸ਼ਿਪਮੈਂਟ ਜਿਹੜੀ 40 ਤੋਂ 60% ਜਿਹੜੀ ਆ ਉਹ ਘੱਟ ਜਾਏਗੀ, ਜਿਹਦੇ ਨਾਲ ਫਾਈਨੈਂਸ਼ੀਅਲੀ ਕਹਿੰਦੇ ਇਸ ਕੰਪਨੀ ਨੂੰ ਬਹੁਤ ਜ਼ਿਆਦਾ ਜਿਹੜਾ ਅਸਰ ਪਊਗਾ। ਜੀ, ਅਗਲੀ ਜਿਹੜੀ ਖਬਰ ਹਰਜੋਤ ਸਿੰਘ ਜੀ ਫਰੈਜ਼ਨੋ ਤੋਂ ਆ ਰਹੀ ਆ। ਉੱਥੋਂ ਦੇ ਟਨਾਇਆ ਮਿਡਲ ਸਕੂਲ ਦੇ ਜਿਹੜੀ ਟੀਚਰ ਜਸਟਿਨ ਕੈਰਨ ਨੈਲਸਨ ਆ, ਉਸ ਨੂੰ ਬੀਤੇ ਦਿਨੀ ਇੱਕ ਜੱਜ ਦੇ ਦੁਆਰਾ 1 ਸਾਲ ਦੀ ਜਿਹੜੀ ਕੈਦ ਆ ਉਹ ਸੁਣਾਈ ਗਈ, ਕਿਉਂਕਿ ਉਸਨੇ ਇੱਕ 8th ਗ੍ਰੇਡ ਸਟੂਡੈਂਟ ਜਿਹੜਾ ਕਿ ਉਸ ਦੀ ਕਲਾਸਰੂਮ ਦੇ ਵਿੱਚ ਸੀਗਾ, ਉਸ ਦੇ ਨਾਲ ਜਿਹੜਾ ਓਰਲ ਸੈਕਸ, ਜਿਹੜਾ ਸਰੀਰਕ ਸੰਬੰਧ ਇਸ ਤਰੀਕੇ ਦੇ ਨਾਲ ਬਣਾਉਣ ਦੀ ਜਿਹੜੀ ਆ ਉਸਨੇ ਉਹ ਕੋਸ਼ਿਸ਼ ਜਿਹੜੀ ਉਹ ਕੀਤੀ ਸੀਗੀ। ਅਤੇ ਉਸ ਬੀਬੀ ਨੂੰ ਹੁਣ ਸਾਰੀ ਉਮਰ ਦੇ ਲਈ ਸੈਕਸ ਅਫੈਂਡਰ ਦੇ ਵਜੋਂ ਆਪਣੇ ਆਪ ਨੂੰ ਰਜਿਸਟਰ ਕਰਕੇ ਰੱਖਣਾ ਪਏਗਾ। ਇਹ ਹਰਜੋਤ ਸਿੰਘ ਜੀ ਬੀਤੇ ਦਿਨਾਂ ਦੇ ਵਿੱਚ ਮੈਂ ਦੇਖਿਆ ਪਿਛਲੇ ਕੁਝ ਸਮੇਂ ਤੋਂ ਇੱਦਾਂ ਸਟੂਡੈਂਟਸ ਅਤੇ ਬੱਚਿਆਂ ਦੇ ਨਾਲ ਸੰਬੰਧਿਤ ਇਹ ਜਿਹੜੀਆਂ ਸੈਕਸ਼ੂਅਲ ਅਸੌਲਟ ਜਾਂ ਇਹ ਜਿਹੜੇ ਸਰੀਰਕ ਸੰਬੰਧਾਂ ਵਾਲੀਆਂ ਜਿਹੜੀਆਂ ਖਬਰਾਂ ਬਹੁਤ ਜ਼ਿਆਦਾ ਜਿਹੜੀਆਂ ਆ ਰਹੀਆਂ ਆ। ਸੋ ਮਾਪਿਆਂ ਨੂੰ ਆਪਣੇ ਬੱਚਿਆਂ ਦੇ ਨਾਲ ਗੱਲਬਾਤ ਜਿਹੜੀ ਉਹ ਕਰਨੀ ਚਾਹੀਦੀ ਆ। ਉਹਨਾਂ ਨੂੰ ਪਤਾ ਹੋਣਾ ਚਾਹੀਦਾ ਵੀ ਬੱਚੇ ਜਿਹੜੇ ਸਕੂਲਾਂ ਦੇ ਵਿੱਚ ਉੱਥੇ ਜਾ ਰਹੇ ਨੇ, ਇੱਕ ਤਾਂ ਵੈਸੇ ਹੀ ਅੱਜ ਕੱਲ੍ਹ ਵੈਸੇ ਹੀ ਡਰ ਜਿਹੜਾ ਬਹੁਤ ਕਈ ਕਿਸਮ ਦਾ ਜਿਹੜਾ ਉਹ ਵਧਿਆ ਹੋਇਆ ਆ, ਵੀ ਉਹ ਜ਼ਰੂਰ ਮੇਕ ਸ਼ੋਰ ਕਰੋ ਵੀ ਕੋਈ ਅਜਿਹੀ ਚੀਜ਼ ਤਾਂ ਨਹੀਂ ਉਹਨਾਂ ਬੱਚਿਆਂ ਦੇ ਨਾਲ ਹੋ ਰਹੀ, ਕਿਉਂਕਿ ਛੋਟੇ ਬੱਚਿਆਂ ਨੂੰ ਕਈ ਵਾਰੀ ਨਹੀਂ ਪਤਾ ਲੱਗਦਾ ਕੀ ਕੁਛ ਜਿਹੜਾ ਆ ਉਹ ਹੋ ਰਿਹਾ ਹੈ, ਅਤੇ ਉਹ ਬਾਅਦ ਦੇ ਵਿੱਚ ਉਹ ਸੈਕਸ਼ੂਅਲ ਅਸੌਲਟ ਦੇ ਵਜੋਂ, ਸਰੀਰਕ ਸ਼ੋਸ਼ਣ ਦੇ ਵਜੋਂ ਵੀ ਉਸ ਨੂੰ ਦੇਖਿਆ ਜਾ ਸਕਦਾ ਹੁੰਦਾ ਆ। ਮੇਕ ਸ਼ੋਰ ਕਰੋ ਵੀ ਜਿਹੜੇ ਟੀਚਰਸ ਹੈਗੇ ਆ ਉਹ ਤੁਹਾਡੇ ਬੱਚਿਆਂ ਦੇ ਨਾਲ ਸਹੀ ਸਲੂਕ ਕਰ ਰਹੇ ਆ, ਵੀ ਜਿਸ ਕੰਮ ਦੇ ਲਈ ਉਹਨਾਂ ਨੂੰ ਤਨਖਾਹਾਂ ਜਿਹੜੀਆਂ ਉਹ ਮਿਲ ਰਹੀਆਂ ਨੇ ਵੀ ਉਹ ਕੰਮ ਕਰਦੇ ਨੇ। ਅਸੀਂ ਬਾਕੀ ਸਟੂਡੈਂਟਸ ਜਿਹੜੇ ਬਾਕੀ ਟੀਚਰਸ ਨੂੰ ਨਹੀਂ ਕੁਛ ਕਹਿੰਦੇ, ਪਰ ਕੁਛ ਕੁ ਜਿਹੜੇ ਅਜਿਹੇ ਅਪਰਾਧੀ ਆ ਇਹ ਥਰੂ ਦਾ ਕਰੈਕਸ ਸਿਸਟਮ ਦੇ ਕਰੈਕਸ ਦੇ ਥਰੂ ਇੱਦਾਂ ਉਹ ਨਿਕਲ ਆਉਂਦੇ ਨੇ। ਇਹ ਕੋਈ ਪਹਿਲੀ ਘਟਨਾ ਨਹੀਂ ਹੈ। ਸੈਨ ਹੋਜ਼ੇ ਦੇ ਵਿੱਚ ਵੀ ਇੱਕ ਸਕੂਲ ਦੇ ਵਿੱਚ ਹੋਇਆ ਸੀ। ਤੁਸੀਂ ਕਿਸੇ ਵੀ ਜਿਹੜੇ ਸੂਬੇ ਦੀ ਵੀ ਗੱਲ ਕਰ ਲਓ, ਉਹਨਾਂ ਦੇ ਵਿੱਚ ਅਜਿਹੀਆਂ ਖਬਰਾਂ ਜਿਹੜੀਆਂ ਤੁਹਾਨੂੰ ਅਮੂਮਨ ਜਿਹੜੀਆਂ ਉਹ ਮਿਲ ਜਾਂਦੀਆਂ ਨੇ। ਕਈ ਵਾਰੀ ਜਿਹੜੇ ਸਕੂਲ ਦੇ ਜਿਹੜੇ ਕੋਚਿਸ ਆ ਉਹਨਾਂ ਦੇ ਨਾਲ ਸੰਬੰਧਿਤ ਹੁੰਦੀਆਂ ਆ, ਕਈ ਵਾਰੀ ਡਾਕਟਰਸ ਦੇ ਜਿਹੜੇ ਸਕੂਲ ਦੇ ਹੁੰਦੇ ਉਹਨਾਂ ਦੇ ਨਾਲ ਵੀ ਸੰਬੰਧਿਤ ਹੁੰਦੀਆਂ। ਸਭ ਤੋਂ ਵੱਡੀ ਖਬਰ ਤਾਂ ਉਹ ਮੈਰੀ ਲਾਸਰ ਹੀ ਸੀਗਾ, ਜਿਸ ਨੇ US ਜਿਮਨਿਸਟ ਦਾ ਡਾਕਟਰ ਹੁੰਦੇ ਹੋਇਆ ਅਤੇ ਯੂਨੀਵਰਸਿਟੀ ਦਾ ਡਾਕਟਰ ਹੁੰਦਿਆਂ ਹੋਇਆ 100 ਤੋਂ ਵੀ ਵੱਧ ਕੁੜੀਆਂ ਦੇ ਨਾਲ ਜਿਹੜਾ ਜਿਸਮਾਨੀ ਛੇੜਛਾੜ ਜਿਹੜੀ ਉਸਨੇ ਕੀਤੀ ਸੀਗੀ। ਜੀ, ਅਗਲੀ ਖਬਰ ਜਿਹੜੀ ਵੇਕਰਸਫੀਲਡ ਤੋਂ ਆ ਰਹੀ ਆ। ਵੇਕਰਸਫੀਲਡ ਦੇ ਵਿੱਚ ਕੁਝ ਮਹੀਨੇ ਪਹਿਲਾਂ ਇੱਕ ਜਿਹੜੀ ਨਵਜੰਮੀ ਬੱਚੀ ਨੂੰ ਮਾਰਨ ਦੇ ਕਰਕੇ ਜਿਹੜੀ ਇੱਕ ਫੈਮਿਲੀ ਆ ਉਹਨਾਂ ਦੀ ਅਰੈਸਟ ਹੋਈ ਸੀ। ਬਾਅਦ ਦੇ ਵਿੱਚ ਉਸ ਦੇ ਫਾਦਰ ਨੂੰ ਜਿਹੜਾ ਆ ਬੇਲ ਤੇ ਬਾਹਰ ਸੀ ਤੇ ਉਸਨੇ ਸੁਸਾਈਡ ਕਰ ਲਿਆ ਸੀ। ਤੇ ਹੁਣ ਜਿਹੜੀ ਉਸ ਦੀ ਮਦਰ ਆ ਉਸ ਨੇ ਅੱਜ ਜਿਹੜਾ ਕੋਰਟ ਦੇ ਵਿੱਚ ਮੁੰਡੇ ਨੂੰ ਜਿਹੜੀ ਉਹਦੀ ਹੀਅਰਿੰਗ ਹੋਣੀ ਹੈਗੀ ਆ ਵੀ ਉਹਦਾ ਜਿਹੜਾ ਉਹਨਾਂ ਨੇ ਜਿਹੜੀ ਨਵਜੰਮੀ ਬੱਚੀ ਸੀ ਉਸ ਨੂੰ ਮਾਰਿਆ ਸੀ, ਜੋ ਕਿ ਉਸਨੇ ਬਾਅਦ ਦੇ ਵਿੱਚ ਐਡਮਿਟ ਵੀ ਕਰ ਲਿਆ ਸੀ। ਅੱਜ ਕੋਰਟ ਦੇ ਵਿੱਚ ਜਿਹੜੀ ਉਹਨਾਂ ਦੀ ਹੀਅਰਿੰਗ ਆ ਬੇਕਰਸਫੀਲਡ ਦੇ ਵਿੱਚ ਸਟਾਰਟ ਹੋਣੀ ਹੈਗੀ ਆ। ਇਹਦੇ ਵਿੱਚ ਇੱਕ ਚੌਥਾ ਬੰਦਾ ਜਿਹੜਾ ਕੋਈ ਬਖਸ਼ਿੰਦਰਪਾਲ ਸਿੰਘ ਮਾਨ ਨਾਮ ਦਾ ਬੰਦਾ ਸੀਗਾ, ਉਹ ਕਹਿੰਦੇ ਵੀ ਇਲੀਗਲੀ ਇਸ ਮੁਲਕ ਦੇ ਵਿੱਚ ਸੀਗਾ, ਚਾਹੇ ਉਹਦਾ ਕੇਸ ਲੱਗਿਆ ਸੀ ਸ਼ਾਇਦ ਪੋਲੀਟੀਕਲ ਅਸਾਈਲਮ ਦਾ, ਅਤੇ ਉਹਦੇ GPS ਸਿਸਟਮ ਲੱਗਿਆ ਸੀ, ਉਹ ਉਸਨੇ ਫਰਵਰੀ 27 ਨੂੰ ਜਿਹੜਾ ਕੱਟ ਦਿੱਤਾ ਸੀ। ਅਤੇ ਅਜੇ ਤੱਕ ਵੀ ਉਹ ਜਿਹੜਾ ਐਟ ਲਾਰਜ ਹੈਗਾ ਆ ਅਤੇ ਪੁਲਿਸ ਵਾਲੇ ਉਸ ਨੂੰ ਲੱਭ ਨਹੀਂ ਸਕੇ। ਜੀ 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 ਅਗਲੀ ਜਿਹੜੀ ਖਬਰ ਕਰਦੇ ਹਾਂ ਸੈਕਰਾਮੈਂਟੋ ਤੋਂ ਹਰਜੋਤ ਸਿੰਘ ਦੀ ਖਬਰ ਆ ਰਹੀ ਹੈ। ਕਹਿੰਦੇ ਵੀ 2 ਵੱਖ-ਵੱਖ ਜਿਹੜੀਆਂ ਘਟਨਾਵਾਂ ਦੇ ਵਿੱਚ 2 ਜਾਣਿਆਂ ਦੀ ਜਿਹੜੀ ਉੱਥੇ ਮੌਤ ਹੋਈ ਆ ਅਤੇ 1 ਜਾਣਾ ਉੱਥੇ ਫੱਟੜ ਹੋਇਆ ਆ। ਇਹ ਸੈਕਰਾਮੈਂਟੋ ਦੀ ਪੁਲਿਸ ਡਿਪਾਰਟਮੈਂਟ ਨੇ ਦੱਸਿਆ। ਇਹ ਵੀਕਐਂਡ ਦੇ ਉੱਤੇ ਇਹ ਖਬਰਾਂ ਜਿਹੜੀਆਂ ਆ ਉਹ ਸਾਹਮਣੇ ਆਈਆਂ ਆ। ਸੋ ਅਤੇ ਇਹ ਪੁਲਿਸ ਦੇ ਦੁਆਰਾ ਦੱਸਿਆ ਗਿਆ ਆ। ਸੋ ਕਹਿੰਦੇ ਵੀ ਉਹ ਆਪਸ ਦੇ ਵਿੱਚ ਇਹ ਦੋਨੋਂ ਰਿਲੇਟਡ ਨਹੀਂ ਸੀਗੇ, ਪਰ ਹੋਮਿਸਾਈਡ ਇਨਵੈਸਟੀਗੇਸ਼ਨ ਨੇ ਇਹਨਾਂ ਮਾਮਲਿਆਂ ਦੇ ਵਿੱਚ
ਓਪਨ ਕੀਤੀ ਗਈ ਆ। ਇੱਕ ਬੰਦਾ ਕਹਿੰਦਾ ਉਸ ਦੀ ਮੌਤ ਜਿਹੜੀ ਆ ਉਹ ਹਸਪਤਾਲ ਦੇ ਵਿੱਚ ਜਾ ਕੇ ਹੋਈ ਸੀ। ਗੋਲੀਬਾਰੀ ਵੀ ਜਿਹੜੀ ਆ ਇਸ ਮਾਮਲੇ ਦੇ ਵਿੱਚ ਚੱਲੀ ਸੀਗੀ। ਤੇ ਅਗਲੀ ਜਿਹੜੀ ਖਬਰ ਹਰਜੋਤ ਸਿੰਘ ਜੀ ਗੱਲ ਕਰਦੇ ਆ, ਹੁਣ ਪਤਾ ਹੈ ਵੀ ਥਰੀਸਾ ਮੇ ਤਾਂ ਅਸਤੀਫਾ ਦੇ ਕੇ ਜਾ ਚੁੱਕੀ ਆ। ਬ੍ਰੈਕਸਿਟ ਨੇ ਕਈ ਜਿਹੜੇ ਵੱਡੇ ਲੀਡਰਾਂ ਦੀ ਜਿਹੜੀ ਉੱਥੇ ਬਲੀ ਲੈ ਚੁੱਕੀ ਹੈ ਬ੍ਰਿਟੇਨ ਦੇ ਵਿੱਚ। ਤੇ ਕਹਿੰਦੇ ਵੀ ਹੁਣ ਜਿਹੜੇ ਬ੍ਰਿਟਿਸ਼ ਪ੍ਰਾਈਮ ਮਿਨਿਸਟਰਲ ਕੈਂਡੀਡੇਟਸ ਦੇ ਡਿਬੇਟ ਜਿਹੜੇ ਹੋਣੇ ਸੀਗੇ ਉਸ ਦੇ ਵਿੱਚ ਜਿਹੜਾ ਫਾਰ ਰਾਈਟ ਵਾਲਾ ਬੋਰਿਸ ਜੌਨਸਨ ਆ ਉਹ ਡਿਬੇਟਸ ਦੇ ਵਿੱਚ ਪਹੁੰਚਿਆ ਹੀ ਨਹੀਂ। ਤੇ ਕਹਿੰਦੇ ਵੀ ਉਸ ਦੀ ਜਿਹੜੀ ਖਾਲੀ ਪਈ ਕੁਰਸੀ ਆ ਉਹ ਕਾਫੀ ਕੁਛ ਉਹਦੀ ਥਾਂ ਦੇ ਉੱਤੇ ਜਿਹੜੀ ਉਹ ਬੋਲ ਗਈ ਆ। 5 ਜਿਹੜੇ ਕੰਜ਼ਰਵੇਟਿਵ ਪਾਰਟੀ ਦੇ ਜਿਹੜੇ ਕੰਟੈਂਡਰ ਸੀਗੇ ਜਿਨ੍ਹਾਂ ਦੇ ਵਿੱਚ ਉੱਦਾਂ ਕਹਿੰਦੇ ਫਰੰਟ ਰਨਰ ਬੋਰਿਸ ਜੌਨਸਨ ਨੂੰ ਵੀ ਜਿਹੜਾ ਉਹ ਦੱਸਿਆ ਜਾ ਰਿਹਾ ਸੀਗਾ, ਪਰ ਉਸ ਡਿਬੇਟ ਦੇ ਵਿੱਚ ਪਹੁੰਚਿਆ ਹੀ ਨਹੀਂ ਆ। ਸੋ ਇਸ ਟਾਈਮ ਦੂਜੇ ਨੰਬਰ ਦੇ ਉੱਤੇ ਜਿਹੜਾ ਬਹੁਤਾ ਨਾਮ ਮੌਜੂਦਾ ਬ੍ਰਿਟਿਸ਼ ਦੇ ਫੋਰਨ ਮਿਨਿਸਟਰ ਜਰਮੀ ਹੰਟ ਉਸ ਦਾ ਜਿਹੜਾ ਆ ਉਹ ਆ ਰਿਹਾ ਹੈਗਾ ਆ। ਸੋ ਬ੍ਰੈਕਸਿਟ ਕਿੱਦਾਂ ਕਰਨਾ ਹੈ, ਕਿਵੇਂ ਕਰਨਾ ਆ, ਇਸ ਨੂੰ ਲੈ ਕੇ ਜਿਹੜੇ ਹਰਜੋਤ ਸਿੰਘ ਜੀ ਬਹੁਤ ਜ਼ਿਆਦਾ ਰੌਲਾ ਰੱਪਾ ਆ ਉਹ ਦੇਖਿਆ ਜਾ ਰਿਹਾ ਆ। ਜੀ ਬਿਲਕੁਲ, ਸਾਡਾ ਜਿਹੜਾ ਸਮਾਂ ਵੀ ਸਮਾਪਤ ਹੋਣ ਵਾਲਾ ਹੀ ਆ। ਤੇ ਜਾਂਦੇ ਜਾਂਦੇ ਖਬਰ ਯੂਬਾ ਸਿਟੀ ਨਾਲ ਰਿਲੇਟਡ ਸਾਂਝੇ ਕਰਦੇ ਜਾਈਏ। ਯੂਬਾ ਸਿਟੀ ਦੇ ਵਿੱਚ ਜਿਹੜਾ ਸਿਨੇਮਾਰਕ ਥੀਏਟਰ ਹੈਗਾ ਉਹ ਇੱਕ ਮੂਵੀ ਲੈ ਕੇ ਆ ਰਹੇ ਹੈਗੇ ਆ, ਸਲਿਪਿੰਗ ਇਨਟੂ ਡਾਰਕਨੈਸ ਸ਼ਾਰਟ ਫਿਲਮ ਹੈਗੀ ਆ। ਇਹ ਜਿਹੜੀ ਯੂਬਾ ਸਿਟੀ ਏਰੀਏ ਤੋਂ ਖਬਰ ਹੈਗੀ ਆ ਜੀ। ਤੇ ਹਰਜੋਤ ਸਿੰਘ ਜੀ ਜੇ ਦੱਸ ਜਾਈਏ ਵੀ ਸੈਕਰਾਮੈਂਟੋ ਤੋਂ ਹੀ ਕਹਿੰਦੇ ਆ ਰਿਹਾ ਵੀ ਉੱਥੇ ਹਿਸਟੋਰਿਕ ਬਿਲਡਿੰਗਸ ਦਾ ਜਿਹੜਾ ਕਾਫੀ ਬੂਮ ਆ ਉਹ ਦੇਖਿਆ ਜਾ ਰਿਹਾ ਆ। ਤੇ ਕੈਲੀਫੋਰਨੀਆ ਸਟੇਟ ਗਵਰਨਮੈਂਟ ਤਕਰੀਬਨ $3.5 ਬਿਲੀਅਨ ਜਿਹੜਾ ਉਹ ਖਰਚਣ ਜਾ ਰਹੀ ਆ ਨਵੀਂ ਕੰਸਟਰਕਸ਼ਨ ਤੇ ਰੈਨੋਵੇਸ਼ਨ ਦੇ ਉੱਤੇ ਆਉਣ ਵਾਲੇ 5 ਸਾਲਾਂ ਦੇ ਵਿੱਚ। ਤੇ ਕਹਿੰਦੇ ਵੀ ਜਿਹੜੇ ਸਟੇਟ ਦੇ ਪੈਨਸ਼ਨ ਫੰਡਸ ਆ ਉਹ ਜਿਹੜੇ ਉਹਨਾਂ ਦੀ ਵੀ ਇਸ ਦੇ ਵਿੱਚ ਕਿਤੇ ਨਾ ਕਿਤੇ ਵਰਤੋਂ ਕੀਤੀ ਜਾਊਗੀ। ਤੇ ਆਲਰੇਡੀ ਹੁਣ ਜਦੋਂ ਤੁਸੀਂ ਬਹੁਤ ਸਾਰੇ ਲੋਕ ਟਰੈਵਲ ਕਰਦੇ ਹੀ ਨੇ ਤੇ SB1 ਜਦੋਂ ਦਾ ਪਾਸ ਹੋਇਆ, ਜਦੋਂ ਦੇ ਤੁਸੀਂ ਵਾਧੂ ਦੇ ਟੈਕਸ ਜਿਹੜਾ ਦੇ ਰਹੇ ਹੋ, ਰੋਡ ਟੈਕਸ ਆਪਾਂ ਨੂੰ ਦੇਣਾ ਪੈ ਰਿਹਾ ਆ ਟਰਾਂਸਪੋਰਟੇਸ਼ਨ ਵਾਲਾ ਹਰ ਇੱਕ ਗੈਲਨ ਦੇ ਉੱਤੇ, ਤੇ ਉਹ ਕਿਤੇ ਨਾ ਕਿਤੇ ਕੰਮ ਕਰਦੇ ਹੋਏ ਵੀ ਨਜ਼ਰ ਆ ਰਹੇ ਆ ਵੀ ਬਹੁਤ ਥਾਵਾਂ ਦੇ ਉੱਤੇ ਜਿਹੜੀ ਕੰਸਟਰਕਸ਼ਨ ਆ ਉਹ ਚੱਲ ਰਹੀ ਆ। ਅੱਗੇ ਜਿੱਥੇ ਅਮੂਮਨ ਸਮਾਂ ਘੱਟ ਲੱਗਦਾ ਸੀਗਾ, ਪਰ ਇਸ ਕੰਸਟਰਕਸ਼ਨ ਦੇ ਕਰਕੇ ਕਾਫੀ ਟ੍ਰੈਫਿਕ ਉਹ ਵਧਿਆ ਹੋਇਆ ਆ। ਸੋ ਇਹ ਵੀ ਚੀਜ਼ ਜਿਹੜੀ ਨਾਲ ਦੇ ਨਾਲ ਹੈਗੀ ਆ ਵੀ ਸਾਰੇ ਜਾਣੇ ਆਪਣਾ ਜਦੋਂ ਤੁਸੀਂ ਟਰੈਵਲ ਕਰਦੇ ਆ ਵੀ ਵੱਧ ਸਮਾਂ ਹੀ ਲੈ ਕੇ ਜਿਹੜਾ ਉਹ ਚੱਲਿਆ ਜਾਵੇ। ਸੋ ਜਿਹੜੀ ਸੈਕਰਾਮੈਂਟੋ ਦੇ ਵਿੱਚ ਕਾਫੀ ਜਿਹੜੀ ਕੰਸਟਰਕਸ਼ਨ ਆ ਉਹ ਹੁਣ ਲਗਾਤਾਰ ਜਿਹੜੀ ਸਟੇਟ ਦੇ ਦੁਆਰਾ ਉੱਥੇ ਕੀਤੀ ਜਾ ਰਹੀ ਆ। ਜੀ ਬਿਲਕੁਲ। ਸੋ ਹੁਣ ਸਾਡਾ ਸਮਾਂ ਸਮਾਪਤ ਆ, ਇਸੇ ਕਰਕੇ ਆਪਾਂ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਆ। ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ, ਮੇਰੇ ਰਾਜਕਰਮਵੀਰ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਗੁਰੀ ਅੱਜ ਮੇਰਾ ਘਰੇ ਖਾਣਾ ਖਾਣ ਨੂੰ ਬਿਲਕੁਲ ਦਿਲ ਨਹੀਂ ਕਰ ਰਿਹਾ। ਚੱਲ ਫਿਰ ਕਿਤੋਂ ਬਾਹਰੋਂ ਖਾਣਾ ਖਾ ਆਉਨੇ ਆ। ਮੇਰਾ ਅੱਜ ਚਾਟ ਖਾਣ ਨੂੰ ਦਿਲ ਕਰਦਾ ਹੈ, ਨਾਲੇ ਛੋਲੇ ਭਟੂਰੇ। ਦੱਸ ਫਿਰ ਕਿੱਥੇ ਖਾਣਾ ਖਾਣ ਜਾਣਾ?